ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਪਿਆਰਿਓ, ਨਿਮਰਤਾ ਸਹਿਤ ਬੇਨਤੀ ਹੈ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਤੋਂ 9:30 ਵਜੇ ਤੱਕ ਨਵੀਂ ਸੋਚ, ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ, ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਜਿੰਨੀਆਂ ਵੀ ਨਾਸਿਕ ਦੀਆਂ ਪਿਆਰ ਵਾਲੀਆਂ ਸੰਗਤਾਂ ਨੇ ਔਰ ਜਿੰਨੇ ਵੀ ਨਾਸਿਕ ਦੇ ਇਰਦ ਗਿਰਦ ਪਿਆਰ ਵਾਲੇ ਰੋਜ਼ 3 ਤੋਂ 4 ਦੁਪਹਿਰੀ ਔਰ ਰਾਤੀ 10 ਤੋਂ 11 ਜੁੜਦੇ ਨੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ ਕਰਾਂਗਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ ਸਭ ਨੇ ਪਹੁੰਚਣਾ ਹੀ ਪਹੁੰਚਣਾ। ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਨਿਊ ਜਨਰੇਸ਼ਨ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਦੁਨਿਆਵੀ ਤੌਰ 'ਤੇ, ਅਧਿਆਤਮਿਕ ਤੌਰ 'ਤੇ ਅੱਗੇ ਵੱਧ ਸਕਦੇ ਹੋ, ਕਿਵੇਂ ਸਾਡੀ ਲਾਈਫ ਦੇ ਵਿੱਚੋਂ ਜੋ ਚਿੰਤਾਵਾਂ ਨੇ ਖਤਮ ਹੋ ਸਕਦੀਆਂ ਨੇ, ਕਿਵੇਂ ਅਸੀਂ ਪਿਆਰਿਓ ਤਰੱਕੀ ਦੀ ਰਾਹ ਦੇ ਉੱਤੇ ਤੁਰ ਸਕਦੇ ਹਾਂ, ਕਿਵੇਂ ਸਾਡੇ ਘਰਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕਲੇਸ਼ ਚੱਲਦੇ ਨੇ ਨਾ ਰੋਜ਼ਾਨਾ, ਉਹ ਕਿਵੇਂ ਦੂਰ ਹੋ ਸਕਦੇ ਨੇ। ਅਤੇ ਹੋਰ ਵੀ ਬੜੇ ਪਿਆਰੇ ਪਿਆਰੇ ਟੌਪਿਕ ਲੈ ਕੇ ਇਸ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਾਂਗੇ। ਭੁੱਲਿਓ ਨਾ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ। ਸ਼ਾਮੀ 6:30 ਵਜੇ ਤੁਸੀਂ ਪਹੁੰਚ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਬਹਿ ਜਾਣਾ। 7:30 ਤੋਂ 9:30 ਵਜੇ ਤੱਕ ਇੱਕ ਦੂਜੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਔਰ ਸਾਡੀ ਤਰੱਕੀ ਕਿਵੇਂ ਹੋਵੇ ਉਹਦੇ ਬਾਰੇ ਵਿਚਾਰਾਂ ਕਰਾਂਗੇ। 3 ਮਾਰਚ ਦਿਨ ਸ਼ੁੱਕਰਵਾਰ 7:30 ਤੋਂ 9:30 ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਲਾਭ ਲੈ ਸਕਣ। ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਇਹ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇਸੇ ਸਥਾਨ 'ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਪੜ੍ਹਾਈ ਵੀ ਔਰ ਗੁਰਮਤਿ ਦੀ ਪੜ੍ਹਾਈ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਪਾਣੀ ਛਕ ਰਹੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ, ਸਿਰ ਦੇ ਉੱਤੇ ਛੱਤ ਵੀ ਨਹੀਂ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਤੁਹਾਡੇ ਦਿੱਤੇ ਦਸਵੰਧ ਦੇ ਵਿੱਚੋਂ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ। ਔਰ ਜਿਹੜੀ ਮੈਂ ਹੁਣ ਵਿਸ਼ੇਸ਼ ਕਰਕੇ ਬੇਨਤੀ ਕਰਨ ਲੱਗਾ, ਇਹ ਧਿਆਨ ਨਾਲ ਸੁਣਿਓ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜੋ ਕਿ ਗਰਾਊਂਡ ਫਲੋਰ ਦੇ ਉੱਤੇ ਚੱਲ ਰਿਹਾ ਮਹਾਰਾਜ ਜੀ ਦੀ ਮਿਹਰ ਦਾ ਸਦਕਾ, ਜਿਹਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਜਿੰਨੇ ਨੇ ਉਹ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਮਹਾਰਾਜ ਨੇ ਤਰਸ ਕੀਤਾ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦੀ ਵੀ ਓਪਨਿੰਗ ਜੋ 27 ਜਨਵਰੀ ਨੂੰ ਹੋਈ ਹੈ। ਉਸ ਜਗ੍ਹਾ ਦੇ ਉੱਤੇ ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ, ਅਲਟਰਾਸਾਊਂਡ, ਫਿਜ਼ੀਓਥੈਰੇਪੀ, ਇਹ ਸਾਰੇ ਕਾਰਜ ਸ਼ੁਰੂ ਹੋਣ ਜਾ ਰਹੇ ਨੇ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇੱਥੇ ਡੈਂਟਲ ਚੇਅਰਸ ਲੱਗਣੀਆਂ ਨੇ 4, 1 ਚੇਅਰ ਸਾਡੇ ਕੋਲ ਆ ਚੁੱਕੀ ਹੈ, 3 ਚੇਅਰਸ ਚਾਹੀਦੀਆਂ ਨੇ। 2.5 ਲੱਖ ਰੁਪਏ ਦੀ ਇੱਕ ਉਹ ਚੇਅਰ ਹੈ। ਜਿਹੜਾ ਆਈਸ ਦਾ ਵਿਭਾਗ, ਅੱਖਾਂ ਦਾ ਸਾਰਾ ਇਹ ਸਿਸਟਮ ਲੱਗਣਾ ਹੈ, ਤਕਰੀਬਨ 70 ਤੋਂ 80 ਲੱਖ ਰੁਪਏ ਦੇ ਵਿੱਚ ਇਹਦਾ ਖਰਚਾ ਹੈ। ਇਸ ਤੋਂ ਇਲਾਵਾ ਜੋ ਉੱਥੇ ਲਿਫਟ ਲੱਗਣੀ ਹੈ, ਤਕਰੀਬਨ 13 ਲੱਖ ਦੀ ਉਹ ਲਿਫਟ ਹੈ। ਹੋਰ ਵੀ ਕਈ ਕਾਰਜ ਨੇ। ਅਲਟਰਾਸਾਊਂਡ ਦੀ ਜਿਹੜੀ ਮਸ਼ੀਨ ਹੈ, ਉਹਦੀ ਸੇਵਾ ਜੋ ਸੰਗਤ ਵੱਲੋਂ ਹੋ ਗਈ ਹੈ। ਅਸੀਂ ਡਾਕਟਰ ਦੀ ਵੇਟ ਕਰ ਰਹੇ ਹਾਂ ਕਿ ਪਹਿਲੇ ਡਾਕਟਰ ਰੱਖਿਆ ਜਾਂਦਾ, ਉਸ ਤੋਂ ਬਾਅਦ ਫਿਰ ਅਲਟਰਾਸਾਊਂਡ ਦੀ ਮਸ਼ੀਨ ਆਉਂਦੀ ਹੈ। ਇਹ ਮੇਰੀ ਬੇਨਤੀ ਹੈ ਕਿ ਜਿੰਨੇ ਪ੍ਰੇਮੀ ਤੁਸੀਂ ਪਿਆਰ ਨਾਲ ਸੁਣਦੇ ਹੋ ਨਾ,
अपने अपने दसवंध विचों प्यारिओ जे कोई एक डेंटल चेयर की सेवा करनी चाहे वो कर सकता है। जो अखां दा सारा ये सैटअप लगना है 70-80 लख के करीब, ਉਹਦੇ ਵਿੱਚ कोई अपना योगदान पाउना चाहे पा सकता है। लिफ्ट की कोई सेवा अपनी झोली 'ਚ पाउनी चाहे पवा सकता है। कई तो प्रेमी इहो ਜਿਹੇ ਹੁੰਦੇ ਨੇ जिन्हां दे कोल दसवंध पिया वो सेवा कर सकते, पर कई इहो ਜਿਹੇ ने ਜਿਹੜੇ ਇਹ सोच के हैरान हो जाते कि ਅਸੀਂ 2.5 ਲੱਖ कित्थों ਕੱਢਾਂਗੇ। ਸਾਡਾ तो इन्ना सिस्टम नहीं। प्यारिओ मेरी सिनेमर बेनती है, 2.5 ਲੱਖ नहीं ਕੱਢ सकते। गुरु साहब ने वित्त दिती है, 13,000 कई ਕੱਢ सकते हैं। 13,000 नहीं कई ਕੱਢ सकते प्यारिओ, कई 5,000 ਕੱਢ सकते हैं। जे 5,000 नहीं ਕੱਢ सकते कई 2,000 ਕੱਢ सकते हैं। 500 की सेवा कर सकते हैं। ये मेरी बेनती, तुहाडे किनके किनके नाल ही, तुहाडी बूंद बूंद दे नाल ही समुंदर बन जाना। सारे मैं गुरु रामदास जी दे, बाबा दीप सिंह जी दे संगत रूपी परिवारक मैंबरां नूं बेनती करांगा कि अपने अपने दसवंध विचों जो अकाउंट डिटेल तुहाडे टीवी स्क्रीन दे उत्ते आ रहीआं ने, इन्हां विच अपना अपना दसवंध पाउण दी किरपालता करो और 2-3 महीने लगातार ये पूरा जोर ला दिओ, क्योंकि ये भी कारज ने। तो जिहड़ा बटाला रोड के उत्ते अड्डा गोपालपुरा नवीं जगह लई है, सब नूं पता है, जिथे स्कूल ते हस्पताल बनना है। वो जगह की रजिस्ट्री पहले मार्च के महीने सी, असीं उन्हां कोलों थोड़ा समा ले लिया। 20 अप्रैल नूं उहदी रजिस्ट्री होनी। 2500 रुपये एक गज की वो भी सेवा है। तो मैं सारे परिवारक मैंबरां नूं बेनती करांगा प्यारिओ, बाकी थावां दे खर्चिਆਂ नूं संकोच के, बाकी थावां दीयां जिहड़ियां तुहाडीआं चीज़ां ने उन्हां नूं संकोच के आप जी 3-4 महीने ये पूरा जोर ला दिओ, तां जो ये हस्पताल दे विच नवीआं सेवावां भी शुरू हो सकन और बटाला रोड वाली जगह जो उहदी रजिस्ट्री भी हो सके। अकाउंट डिटेल टीवी स्क्रीन ते चलदियां ने। अपनी सेवा इन्हां अकाउंटां दे विच पा के तुसीं सानूं मैसेज जरूर कर देना कि असीं इन्नी सेवा पाई है, तां जो रसीद तुहाडे तक पहुँच सके। ये मेरी बेनती है। ਇਹਦੇ ਵਿੱਚ कोई प्रगट वाली गल नहीं हुंदी। कई कहते जी असीं अपना नाम गुप्त रखना हुंदा है, असीं किसी नूं अनाउंस करके तुहाडा नाम नहीं दसना, साडा हिसाब सिद्धा रवे। उस करके मेरी सिनेमर बेनती है कि अपना दसवंध पाउण तो बाद सानूं मैसेज कर देना, तां जो रसीद और सत्कार तुहाडे घर तक पहुँच सके। अपनी सेवा तुसीं सानूं गूगल पे, पेटीएम भी कर सकते हो। नंबर तुहाडे टीवी स्क्रीन ते आ रहा 98 150 99 513 98150 89513। मेरी बेनती, 3-4 महीने हुण पूरा जोर ला दिओ, मोढे नाल मोढा जोड़ के साथ दिओ। जदों तुहाडी सपोर्ट मैनूं मिलेगी फिर 113 यूनिट की इस तो डबल ट्रिपल कम हो जाएगा। ये मैसेज नूं वध तो वध शेयर कर देना जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी, प्यार नाल आखो ने जी धन बाबा दीप सिंह जी। ਵਧਾਈਆਂ ने बाबा गुरदत्ता जी नूं, ਵਧਾਈਆਂ ने माता निहाल कौर जी नूं, जिन्हां दे गृह विखे गुरु हरराय साहब सच्चे पातशाह आए ने। पिता जी दे जीवन विचों एक जां 2 गल्लां वो करके आपां फिर समाप्ति वल वधना। और ये गल्लां ध्यान नाल सुनिया। ये गल्लां नूं सुनन तो बाद मैनूं इउं लगदा है तुहाडे दुनियावी जीवन दे विच भी तरक्की होएगी ते अध्यात्मक जीवन दे विच भी। हाँ जी, मैनूं इउं लगदा कि ये भी मेरी मूर्खता इन्ना कहना, मैनूं लगदा है होएगा ही होएगा। बापू वड्डा है ना। हाँ जी, धन गुरु रामदास जी, धन गुरु रामदास जी। बापू वड्डा है। साडी अनजान मत असीं भुल जाने कई बारी, लगदा नहीं। ये पक्की गारंटी है, गारंटी। ये गल्लां नूं सुनन तो बाद लोक ते परलोक दीयां दातां नाल साडीआं सारियां दीयां झोलियां भर जाणीआं ने। वाह जी, आखो धन गुरु रामदास जी, धन गुरु रामदास जी। ये गल शुरू होंदी गुरु अर्जन देव पातशाह जी तो। गल सुनियो हुण ध्यान नाल। महाराज लम्मिया पिंड उत्थे चरण पाए, मोहाली दे कोल चंडीगढ़। हुण जदों सतगुरु गुरु अर्जन देव पातशाह जी ने उत्थे चरण पाए ना, ते भाई कूरम आया दर्शन करन।
अजे महाराज दे दर्शन कीते, उत्थे बैठे ने भाई कूरम जी। इन्ने नूं ना बड़ी प्यार वाली संगत आ गई, कित्थों? काबल तो। काबल दी संगत ने गुरु घर दे नाल बड़ा ही प्यार किया है, बहुत बहुत प्यार। हुण भी काबली सिख जिथे वेखदे हो ना, असीं इंग्लैंड जाने आ, जे मान लो 10,000 बंदा कीर्तन सुनन आया ना, तो इउं कह लीए 9,000 तो भी वध काबली सिख संगत हुंदी है। इन्ना इन्ना प्यार, इन्नी भावना उन्हां दे अंदर। काबल दी संगत दे उत्ते गुरु साहब ने भी बड़ियां बख्शिशां कीतियां ने, बहुत बहुत। इत्थों तक गुरु हर राय साहब जी ने अपना प्यारा सिख भेजिया सी, भाई गौंदा काबल। जदों संगत ने कहा सी महाराज तुहाडे दीदार संगतां चाहुंदियां, काबल चरण पाओ, ते महाराज ने की कहा सी? कहंदे असीं नहीं, साडी जगह ते भाई गौंदा लै जाओ। महाराज असीं ते तुहाडे दर्शन चाहुंदे आ, तुसीं कहंदे सिख लै जाओ। महाराज कहंदे प्यार दे नाल जदों भाई गौंदे वल तक्कोगे ना, तुहानूं सारिआं नूं भाई गौंदे दे विचों साडे दर्शन होया करनगे। संगत नूं ते खुशियां देतियां, पर भाई गौंदा जी हाथ जोड़ के खड़ गए, महाराज मैं गरीब दे उत्ते तरस करो, थोड़ा मेहर करो, तुमरी गत मित तुम ही जानी। संगत नूं ते कहता कि मेरे विचों तुहाडे दीदार, पर मैं गरीब नूं रोज तुहाडे दर्शन किवें होया करनगे? ते उस वेले सतगुरां ने अपने मुखार बिंद तो बचन कीता सी, भाई गौंदिया अमृत वेला ना छड्डी। अमृत वेले आसन विछा के, आसन भावना बनाई होवे, उहदे उत्ते गुरु जी बैठे ने, कर आसन डिठो चाओ, आसन विछा के प्रेमा भगती च जुड़ी। नितनेम तो बाद जदों आसन वल वेखिया करेगा, उत्थे बह के तेनों दिदारे दिया करांगे। वो एक बारी दा जिक्र फिर तुहानूं पता ही है। भाई गौंदा जी सुरती दे नाल फड़ ले सी महाराज दे चरण, सुरती नाल महाराज बैठे कीरतपुर साहब। भाई गौंदा जी काबल सुरती नाल चरण फड़ ले सी, सुरती नाल। ते इतिहास दे पन्नियां ते लिखिया उदों तक महाराज ने कीरतपुर साहब बैठे अपना चौंकड़ा नहीं सी खोलिया, जब तक उन्हें काबल विच सुरती नाल चरण नहीं सी छड्डे। आखो वाहिगुरू जी, वाहिगुरू जी। मैं गल कर रहा काबल दियां संगतां ते बड़ियां खुशियां दित्तियां, पर बड़ियां। हुक्मनामा भी अपने हत्थी लिख के भेजिया सी कि तुसी केसां दी संभाल करियो, गुरु तुहाडे अंग संग होके वरतेगा। बहुत खुशियां। तो खैर काबल तो संगत आई, महाराज गुरु हर राय साहब दे दीदार करन। पूने वाले कैम हो? सत श्री अकाल। कईयां ने इदां क्यों कीतियां? अद्धे अद्धे कैम हो, पूरियां बावां तां करो। हाँ हुण लाओ जगरा। सत श्री अकाल। हुण सुनियो, काबल तो आई बड़ी प्यार वाली संगत, ते हुण जदों कोई सतगुरां दे चरनां विच जावे, हुण तुसीं आए हो अपनी वित मुताबक, किसी ने 10 रुपए मत्था टेकिया, किसी ने 20, किसी ने 50, किसी ने 100, किसी ने 500, 1000, 2000, इदां कई होणगे। सुने, जदों भी गुरु की हजूरी च कोई जाता है खाली हथ नहीं जाता, ते खाली हथ जाना भी नहीं चाहिए। जो वित होवे उस मुताबक हाजरी जरूर लाओ। ते जे मान लो बाली गरीबी है ना घर च, बाबा आनंद सिंह बचन करते सी, जे बहुत गरीबी है ना, एक पाड़ जपजी साहिब की भेटा लै जा, पर खाली हथ ना जा। पर मैं आया एक पाड़ जपजी साहिब का अपने चरणों में प्रमाण कर लिया जी। अजे मैं माया कड्ढण जोगा नहीं बनया, पर इहो जे भाग ला तेरे दर दे उत्ते मैं लखां लखां दसमंद कड्ढिया करा। आखो वाहिगुरू जी, वाहिगुरू जी। सुनियो, हुण संगतां ना प्यार विच ना अंब लैके आईयां, अंब दा प्रशाद। हुण महाराज वो जरा सीन बनाओ अपनी अखां दे सामने। आ वेखो इधर भावना बना लो, गुरु हर राय साहब बैठे ने गुरु ग्रंथ साहब के रूप च। आ बैठी काबल दी संगत, आ बैठियां ने दूजियां संगतां विच भाई कूरम जी बैठे ने, होर संगतां जिहड़ियां दर्शन करन आईयां वो सारियां बैठियां। हुण काबल दी संगत ने ना महाराज दी हजूरी च अंब जदों रखे ना, प्रशाद रखिया, ते
ਤੇ ਮਹਾਰਾਜ ਨੇ ਕੀਤਾ ਕਿ ਉਹਨਾਂ ਅੰਬਾਂ ਦੇ ਵਿੱਚੋਂ ਥੋੜੇ ਥੋੜੇ ਇੱਕ ਇੱਕ ਅੰਬ ਕੱਢਣਾ ਸ਼ੁਰੂ ਕੀਤਾ ਤੇ ਸੰਗਤ ਵਿੱਚ ਵਰਤਾਉਣਾ ਸ਼ੁਰੂ ਕਰਤਾ ਪ੍ਰਸ਼ਾਦ। ਮਹਾਰਾਜ ਦੇ ਹੱਥ ਲੱਗ ਗਏ ਨਾ ਹੁਣ, ਤੇ ਇੱਕ ਅੰਬ ਦਿੱਤਾ ਭਾਈ ਕੂਰਮ ਨੂੰ। ਜਦੋਂ ਅੰਬ ਦਿੱਤਾ ਨਾ, ਭਾਈ ਕੂਰਮ ਜੀ ਬੜੇ ਹੈਰਾਨ ਹੋਏ ਕਿ ਕਾਬਲ ਦੀਆਂ ਸੰਗਤਾਂ ਅੰਬ ਲਿਆਈਆਂ ਨੇ ਤੇ ਮਹਾਰਾਜ ਬੜੇ ਖੁਸ਼ ਹੋਏ ਨੇ, ਬੜੇ ਪ੍ਰਸੰਨ ਹੋਏ ਨੇ, ਬਹੁਤ ਅਸੀਸਾਂ ਮਿਲੀਆਂ ਨੇ ਇਹਨਾਂ ਨੂੰ। ਤੇ ਭਾਈ ਕੂਰਮ ਜੀ ਆਪਣੇ ਮਨ 'ਚ ਸੋਚਦੇ, ਇਹ ਏਡੀ ਦੂਰੋਂ ਅੰਬ ਲਿਆਏ, ਮਹਾਰਾਜ ਦੀਆਂ ਖੁਸ਼ੀਆਂ ਮਿਲ ਗਈਆਂ। ਸਾਡੇ ਇਲਾਕੇ ਵਿੱਚ ਤੇ ਬਹੁਤ ਅੰਬ ਹੁੰਦੇ ਨੇ ਤੇ ਮੈਂ ਵੀ ਮਹਾਰਾਜ ਦੀ ਖੁਸ਼ੀ ਲਵਾਂ, ਪਰ ਹੁਣ ਕਿਵੇਂ ਜਾ ਸਕਦਾ? ਇੱਕਦਮ ਕਿਵੇਂ ਜਾਵਾਂ? ਮਹਾਰਾਜ ਦੇ ਚਰਨਾਂ ਵਿੱਚ ਇੱਕਦਮ ਲਿਆ ਕੇ ਕਿਵੇਂ ਅੰਬ ਰੱਖਦੇ ਆ? ਤੇ ਇਹ ਕਹਿੰਦੇ ਪਰ ਖੁਸ਼ੀ ਲੈਣੀ ਹੈ। ਕੀਤਾ ਪਤਾ ਕੀ? ਜਿਹੜਾ ਅੰਬ ਮਹਾਰਾਜ ਨੇ ਇਹਨਾਂ ਨੂੰ ਦਿੱਤਾ ਸੀ ਨਾ ਪ੍ਰਸ਼ਾਦ ਰੂਪ 'ਚ, ਗੱਲ ਹੁਣ ਧਿਆਨ ਨਾਲ ਸੁਣਿਓ। ਬਾਹਰ ਗਏ, ਉਹ ਅੰਬ ਨੂੰ ਧੋਤਾ ਕਿ ਮੇਰੇ ਹੱਥ ਲੱਗ ਗਏ ਨੇ ਅੰਬ ਨੂੰ, ਮੇਰੇ ਹੱਥ ਪਹਿਲੇ ਸਾਫ਼ ਨਹੀਂ ਸੀ। ਭਾਵਨਾ ਬਣਾ ਲਈ ਨਾ ਕਿ ਹੁਣ ਮੈਂ ਪ੍ਰਸ਼ਾਦ ਰੂਪ 'ਚ ਚੜਾਉਣਾ ਹੈ। ਸੁਣਿਓ, ਪਿਆਰ ਵਾਲਿਆਂ ਦੀਆਂ ਗੱਲਾਂ ਹੀ ਨਿਰਾਲੀਆਂ ਹੁੰਦੀਆਂ। ਉਹ ਅੰਬ ਨੂੰ ਧੋਤਾ ਤੇ ਧੋ ਕੇ ਨਾ ਮਹਾਰਾਜ ਦੇ ਕੋਲ ਲੈ ਆਏ ਤੇ ਕਹਿੰਦੇ, ਮਹਾਰਾਜ ਭਾਈ ਕੂਰਮ ਜੀ, ਮਹਾਰਾਜ ਇਹ ਮੇਰੇ ਵੱਲੋਂ ਨਾ ਅੰਬ ਦੀ ਭੇਟਾ, ਇਹ ਪ੍ਰਸ਼ਾਦ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਰਾਜ ਗੁਰੂ ਹਰਿਰਾਏ ਸਾਹਿਬ ਕਹਿੰਦੇ ਭਾਈ ਕੂਰਮ, ਇਹ ਤੇ ਅਸੀਂ ਤੈਨੂੰ ਦਿੱਤਾ, ਇਹ ਤੇ ਅਸੀਂ ਤੈਨੂੰ ਪ੍ਰਸ਼ਾਦ ਦਿੱਤਾ, ਇਹ ਤੂੰ ਛਕ, ਇਹ ਤੂੰ ਅੰਬ ਛਕ, ਅਸੀਂ ਤੈਨੂੰ ਦਿੱਤਾ। ਕਹਿੰਦਾ ਮਹਾਰਾਜ ਮੈਂ ਸੋਚਿਆ ਏਡੀ ਦੂਰੋਂ ਕਾਬਲ ਦੀ ਸੰਗਤ ਆਪ ਜੀਆਂ ਲਈ ਅੰਬ ਲਿਆਈ, ਤੁਸੀਂ ਬੜੀ ਪ੍ਰਸੰਨਤਾ ਦਿੱਤੀ ਤੇ ਮੈਂ ਵੀ ਤੁਹਾਨੂੰ ਅੰਬ ਇਹ ਭੇਟਾ ਕਰਾਂ, ਤੁਸੀਂ ਮੈਨੂੰ ਵੀ ਖੁਸ਼ੀਆਂ ਦਿਓ। ਇਹ ਕਿਰਪਾ ਕਰੋ, ਮੈਂ ਅੰਬ ਧੋ ਕੇ ਲੈ ਆਇਆ, ਹੁਣ ਬੜੇ ਸਤਿਕਾਰ ਨਾਲ ਲੈ ਆਇਆ, ਆਪ ਜੀ ਪ੍ਰਵਾਨ ਕਰ ਲਓ। ਮਹਾਰਾਜ ਬੜੇ ਪ੍ਰਸੰਨ ਹੋਏ ਤੇ ਮਹਾਰਾਜ ਪਤਾ ਕੀ ਕਹਿੰਦੇ ਭਾਈ ਕੂਰਮ, ਇਹ ਅੰਬ ਹੁਣ ਤੂੰ ਹੀ ਰੱਖ, ਤੂੰ ਹੀ ਛਕ, ਅਸੀਂ ਤੈਨੂੰ ਦਿੱਤਾ ਪ੍ਰਸ਼ਾਦ ਰੂਪ 'ਚ। ਮਹਾਰਾਜ ਫਿਰ ਮੇਰੀ ਭਾਵਨਾ, ਮੇਰਾ ਦਿਲ ਕਰਦਾ ਤੁਹਾਨੂੰ ਅੰਬ ਖਵਾਵਾਂ, ਮੇਰੀ ਭਾਵਨਾ। ਮਹਾਰਾਜ ਕਹਿੰਦੇ ਹੁਣ ਨਹੀਂ, ਤੇਰੇ ਕੋਲੋਂ ਆ ਕੇ ਅੰਬ ਖਾਵਾਂਗੇ, ਪਰ ਹੁਣ ਨਹੀਂ, 7ਵੇਂ ਜਾਮੇ ਵਿੱਚ ਖਾਵਾਂਗੇ। ਵਾਹ, 7ਵੇਂ ਜਾਮੇ 'ਚ 7 ਵਚਨ। ਹੁਣ ਇਹ ਆ ਗਿਆ ਜੀ ਵਾਪਸ, ਤੇ ਉਦੋਂ ਦੀਆਂ ਉਡੀਕਾਂ ਸ਼ੁਰੂ ਹੋ ਗਈਆਂ 7ਵੇਂ ਜਾਮੇ ਦੀਆਂ ਕਿ ਮਹਾਰਾਜ ਨੇ ਬਚਨ ਕੀਤਾ, ਬਚਨ। ਤੇ ਸਮਾਂ ਲੰਘਦਾ ਜਾ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਬਾਅਦ ਆਇਆ ਸਮਾਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ, ਉਹਨਾਂ ਤੋਂ ਬਾਅਦ ਸਮਾਂ ਆਇਆ ਗੁਰੂ ਹਰਿਰਾਏ ਸਾਹਿਬ ਜੀ ਦਾ। ਜਿਹੜਾ ਭਾਈ ਕੂਰਮ ਹੈ ਨਾ, ਬਿਰਧ ਹੋ ਚੁੱਕਿਆ, ਬਿਰਧ, ਪਰ ਰੋਜ਼ ਅਰਦਾਸਾਂ ਕਰਦਾ, ਮਹਾਰਾਜ ਤੁਸੀਂ ਵਾਅਦਾ ਕੀਤਾ ਸੀ 7ਵੇਂ ਜਾਮੇ ਵਿੱਚ ਆਵਾਂਗੇ। ਦੁਨੀਆਦਾਰਾਂ ਦੇ ਵਾਅਦੇ ਝੂਠੇ ਹੋ ਸਕਦੇ, ਪਰ ਮਾਲਕਾ ਤੇਰਾ ਵਚਨ ਝੂਠਾ ਨਹੀਂ ਹੋ ਸਕਦਾ। ਸਤਿ ਸ੍ਰੀ ਅਕਾਲ। ਅੱਜ ਨਾ ਪੈਰਾਗ ਦੇ ਵਿੱਚ ਮਸਤ ਹੋਇਆ, ਜੁੜਿਆ ਪਿਆ। ਪੋਹ ਦੇ ਦਿਨ ਨੇ, ਪੋਹ ਅੱਤ ਦੇ ਠੰਡ ਦੇ ਦਿਨ, ਜੁੜਿਆ ਪਿਆ। ਮਹਾਰਾਜ ਹੁਣ ਨਹੀਂ ਰਿਹਾ ਜਾਂਦਾ, ਹੁਣ ਤੇ ਮੇਰਾ ਸਰੀਰ ਵੀ ਬਿਰਧ ਹੋ ਗਿਆ, ਪਤਾ ਨਹੀਂ ਕਦੋਂ ਪ੍ਰਾਣ ਪੰਖੇਰੂ ਉੱਡ ਜਾਣੇ ਨੇ। ਗੁਰੂ ਹਰਿਰਾਏ ਸਾਹਿਬ ਜੀ 5ਵੇਂ ਜਾਮੇ ਵਿੱਚ ਤੁਸੀਂ ਹੀ ਵਾਅਦਾ ਕੀਤਾ ਸੀ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਆਓਗੇ, ਕਿਰਪਾ ਕਰੋ ਆਓ, ਮੈਨੂੰ ਦੀਦਾਰ ਦਿਓ। ਕਿਤੇ ਐਸਾ ਨਾ ਹੋਵੇ ਤੁਹਾਡੇ ਆਉਣ ਤੋਂ ਪਹਿਲਾਂ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ। ਜੁੜਿਆ ਪਿਆ ਰਸ ਦੇ ਵਿੱਚ, ਪੁਕਾਰਾਂ ਕਰੀ ਜਾਂਦਾ, ਕਰੀ ਜਾਂਦਾ। ਤੇ ਉਧਰ ਮਹਾਰਾਜ ਨਾ ਕੁਰਕਸ਼ੇਤਰ ਤੋਂ ਆ ਰਹੇ ਤੇ ਆਪਣਾ ਘੋੜਾ ਨਾ ਇਧਰ ਲੰਮਿਆਂ ਪਿੰਡ ਵੱਲ ਪਾ ਲਿਆ। ਆ ਜੇ ਵੇਖੋ, ਗੁਰੂ ਪ੍ਰੇਮ ਦਾ ਭੁੱਖਾ ਹੈ, ਪ੍ਰੇਮ ਦਾ, ਪ੍ਰੇਮ ਦਾ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਅੱਜ ਵੀ ਉਹ ਪ੍ਰਸ਼ਾਦੇ ਨੂੰ ਭੋਗ ਲਾਉਣ ਨੂੰ ਤਿਆਰ ਹੈ, ਪਰ ਤੂੰ ਨਾਮ ਦੇ ਵਾਂਗ ਪ੍ਰੇਮ ਤੇ ਕਰ। ਹੈ ਜੀ, ਅੱਜ ਵੀ ਉਹ ਤਿਆਰ ਹੈ, ਸੱਚਾਈ ਹੈ। ਤੂੰ ਅੰਦਰੋਂ ਪ੍ਰੇਮ ਕਰੇਗਾ ਨਾ, ਇਹ ਧਿਆਨ ਦੇਣਾ। ਇਹ ਕਮਾਈ ਵਾਲੇ ਗੁਰਸਿੱਖਾਂ ਦੇ ਬਚਨ ਨੇ। ਕਹਿੰਦੇ ਇੱਕ ਆਮ ਬੰਦੇ ਨੂੰ ਵੀ ਉਹਦਾ ਨਾਮ ਲੈ ਕੇ ਆਵਾਜ਼ ਮਾਰੀਏ, ਉਹ ਵੀ ਪਿਛਾਂ ਇੱਕ ਵਾਰੀ ਘੁੰਮ ਕੇ ਜ਼ਰੂਰ ਵੇਖਦਾ ਮੈਨੂੰ ਬੁਲਾਇਆ। ਉਹ ਗੁਰੂ ਨੂੰ ਆਵਾਜ਼ਾਂ ਮਾਰੇਗਾ, ਗੁਰੂ ਤੇਰੇ ਵੱਲ ਵੇਖੋ ਨਾ, ਗੁਰੂ ਤੇਰੀ ਪੁਕਾਰ ਨਾ ਸੁਣੋ। ਗੱਲ ਇੰਨੀ ਹੈ,
ਦੁਨੀਆਦਾਰ ਨੂੰ ਆਵਾਜ਼ ਮਾਰਨੀ ਹੈ ਜ਼ੁਬਾਨ ਤੋਂ ਮਾਰ, ਉਹ ਗੁਰੂ ਨੂੰ ਆਵਾਜ਼ ਮਾਰਨੀ ਆ ਮਨ ਤੋਂ ਮਾਰ, ਆਪਣੇ ਪ੍ਰਾਣਾਂ ਤੋਂ ਮਾਰ। ਤਾਂ ਆ ਜਾ ਤੇ ਸਚਾਈ ਏ ਫੁੱਲ ਤੋੜਨ ਵਿੱਚ ਦੇਰੀ ਲੱਗ ਸਕਦੀ ਏ, ਅੱਖ ਮੀਟ ਕੇ ਖੋਲਣ ਵਿੱਚ ਦੇਰੀ ਲੱਗ ਸਕਦੀ ਏ। ਪਿਆਰਿਓ ਸਾਨੂੰ ਯਾਦ ਕਰਨ ਵਿੱਚ ਦੇਰੀ ਲੱਗ ਸਕਦੀ ਏ, ਪਰ ਗੁਰੂ ਨੂੰ ਆਉਣ ਵਿੱਚ ਦੇਰੀ ਨਹੀਂ ਜੇ ਲੱਗਦੀ, ਨਹੀਂ ਲੱਗਦੀ ਦੇਰੀ। ਬਸ ਅੰਦਰੋਂ ਆਵਾਜ਼ ਮਾਰੋ ਤੇ ਸਹੀ, ਮਾਰੋ ਤੇ ਸਹੀ। ਹੁਣ ਅੱਜ ਦੂਜੇ ਪਾਸੇ ਤਾਰਾਂ ਖੜਕੀਆਂ ਨੇ, ਗੁਰੂ ਹਰਿਰਾਏ ਸਾਹਿਬ ਨਾਲ ਲੰਮਿਆ ਪਿੰਡ, ਹਾਏ ਹਾਏ ਹਾਏ, ਜਿੱਥੇ ਬੈਠਾ ਹੈ ਨਾ ਇਹ, ਆਪਣੇ ਘਰ ਨਾਲ ਬਾਗ ਸੀ ਬੜਾ ਵੱਡਾ, ਪੁਕਾਰਾਂ ਕਰਦਾ ਮਹਾਰਾਜ ਆਓ ਦਰਸ਼ਨ ਦਿਓ। ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਘੋੜੇ ਸਮੇਤ ਇੱਥੇ ਪਹੁੰਚੇ ਤੇ ਆਵਾਜ਼ ਪਤਾ ਕੀ ਮਾਰਦੇ, ਕਹਿੰਦੇ ਭਾਈ ਕੂਰਮ ਅੱਖਾਂ ਖੋਲ ਅਸੀਂ ਆ ਗਏ ਆ। ਜਦੋਂ ਆ ਗਏ ਦੀ ਸੁਣੀ ਨਾ ਆਵਾਜ਼, ਤਰਬਕ ਕੇ ਅੱਖਾਂ ਖੋਲੀਆਂ। ਹੁਣ ਸਰੀਰ ਬਿਰਦੇ ਇੱਕਦਮ ਨਸਿਆ ਨਹੀਂ ਜਾਂਦਾ, ਦਿਲ ਕਰਦਾ ਭੱਜ ਕੇ ਜੱਫੀ ਪਾਣਾ ਚਰਨਾਂ ਨੂੰ, ਪਰ ਸਰੀਰ ਬਿਰਦੇ। ਮਹਾਰਾਜ ਦੇ ਚਰਨਾਂ ਦੇ ਉੱਤੇ ਨਾ ਹੌਲੀ ਹੌਲੀ ਆ ਕੇ ਮੱਥਾ ਟੇਕਿਆ, ਅੱਖਾਂ ਦੇ ਵਿੱਚ ਬੈਰਾਗ ਤੇ ਕਹਿੰਦਾ ਮਹਾਰਾਜ ਆ ਗਏ, ਆ ਗਏ, ਤੁਹਾਨੂੰ ਤੇ ਉਡੀਕਦਾ ਸਾਂ। ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਲਿਆ ਭਾਈ ਕੂਰਮ, ਜਿਹੜੀ ਚੀਜ਼ ਕਰਕੇ ਬੁਲਾਉਣਾ, ਜਰਾ ਅੰਬ ਲਿਆ, ਅੰਬ ਛਕਣਾ। ਤੇ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜ ਇਹ ਤੇ ਪੋਹ ਦੇ ਦਿਨ ਨੇ, ਅੱਤ ਦੀ ਠੰਡ, ਅੰਬ ਤੇ ਲੱਗਦੇ ਨੇ ਗਰਮੀਆਂ 'ਚ, ਇਹ ਦਿਨਾਂ ਵਿੱਚ ਅੰਬ ਕਿਵੇਂ? ਤੇ ਵੇਖੋ ਆ ਜੇ ਮੇਰਾ ਸਮਰੱਥ ਦਾਤਾ, ਕਈ ਕਿੰਤੂ ਪਰੰਤੂ ਕਰਦੇ ਜੀ, ਕਿਵੇਂ ਚੀਜ਼ ਹੋ ਸਕਦੀ? ਉਹ ਪਿਆਰਿਓ, ਮੇਰਾ ਮਾਲਕ ਚਾਵੇ ਜਲ ਤੇ ਥਲ ਕਰੇ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਜੋ ਮਰਜ਼ੀ ਕਰ ਸਕਦਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਦਾਰੀ, ਜੋ ਮਰਜ਼ੀ ਕਰ ਸਕਦਾ ਮਾਲਕ। ਚਾਉਣ ਸਤਿਗੁਰੂ ਆਪਣੀ ਅੱਖ ਫੁਰਕਣ ਦੀ, ਅੱਖ ਫੁਰਕਣ 'ਚ ਕਿੰਨਾ ਕੁ ਟਾਈਮ ਲੱਗਦਾ ਦੱਸੋ? ਅੱਖ ਫੁਰਕਣ ਦੇ ਸਮੇਂ ਦੇ ਵਿੱਚ ਹੀ ਪਿਆਰਿਓ ਮਹਾਰਾਜ ਸ੍ਰਿਸ਼ਟੀ ਦੀ ਉਤਪਤੀ ਵੀ ਕਰ ਸਕਦੇ ਤੇ ਵਿਨਾਸ਼ਕਾਰਤਾ ਵੀ ਕਰ ਸਕਦੇ ਨੇ, ਸਭ ਕੁਝ ਕਰ ਸਕਦੇ, ਨਿਰੰਕਾਰ ਦਾਤੇ ਨੇ, ਇਹਦੇ 'ਚ ਸ਼ੰਕੇ ਵਾਲੀ ਗੱਲ ਨਹੀਂ ਕੋਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਗੱਲ ਧਿਆਨ ਨਾਲ ਸੁਣਨਾ, ਕਹਿੰਦਾ ਮਹਾਰਾਜ ਇਹ ਤੇ ਪੋਹ ਦੇ ਦਿਨ, ਅੰਬ ਕਿਵੇਂ? ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਭਾਈ ਕੂਰਮ ਜਰਾ ਉਤਾਂ ਦਰਖਤ ਵੱਲ ਵੇਖਦੇ ਸਹੀ। ਜਦੋਂ ਹੁਣ ਉਤਾਂ ਵੇਖਿਆ ਤੇ ਕੀ ਵੇਖਦਾ, ਦਰਖਤਾਂ ਨੂੰ ਨਾ ਅੰਬ ਲੱਗੇ ਪਏ ਨੇ। ਇੱਕ ਅੰਬ ਤੋੜਿਆ ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਭੇਟਾ ਕੀਤਾ। ਭੇਟਾ ਦੇਖੋ, ਗੁਰੂ ਪ੍ਰੇਮ ਵੇਖਦਾ, ਪ੍ਰੇਮ, ਪ੍ਰੇਮਾ ਭਗਤੀ ਬੜੀ ਵੱਡੀ ਹੈ। ਮਹਾਰਾਜ ਨੇ ਇਹਦਾ ਅੰਬ ਪ੍ਰਵਾਨ ਕੀਤਾ, ਅੰਬ ਛਕਿਆ ਤੇ ਉਸ ਵੇਲੇ ਮੁਖੋਂ ਬਚਨ ਪਤਾ ਕੀ ਕੀਤਾ, ਕਹਿਣ ਲੱਗੇ ਤੂੰ ਕਹਿੰਦਾ ਪੋਹ ਦੇ ਦਿਨਾਂ ਵਿੱਚ ਅੰਬ ਕਿਵੇਂ ਲੱਗਦੇ ਨੇ? ਉਹ ਭਾਈ ਕੂਰਮ ਬਚਨ ਕਰਦੇ ਆ, ਇਹ ਇਲਾਕੇ ਦੇ ਵਿੱਚ ਪੋਹ ਦੇ ਦਿਨਾਂ 'ਚ ਵੀ ਅੰਬ ਲੱਗਿਆ ਕਰਨਗੇ। ਅੱਜ ਉੱਥੇ ਗੁਰਦੁਆਰਾ ਅੰਬ ਸਾਹਿਬ ਬਣਿਆ, ਕਦੀ ਜਾ ਕੇ ਦਰਸ਼ਨ ਕਰਿਓ, ਚੰਡੀਗੜ੍ਹ ਮੋਹਾਲੀ, ਬੜਾ ਵੱਡਾ ਉਦੋਂ ਬਾਗ ਸੀ। ਹੁਣ ਵੀ ਤੁਸੀਂ ਵੇਖੋ ਅੰਬ ਸਾਹਿਬ ਦੇ ਇਰਦ ਗਿਰਦ ਕਈ ਅੰਬਾਂ ਦੇ ਦਰਖਤ ਲੱਗੇ ਨੇ ਕਈ ਥਾਵਾਂ ਤੇ, ਤੇ ਕਿਸੇ ਨਾ ਕਿਸੇ ਦਰਖਤ ਦੇ ਉੱਤੇ ਨਾ ਪੋਹ ਦੇ ਵਿੱਚ ਵੀ ਅੰਬ ਲੱਗੀ ਜਾਂਦੇ ਨੇ। ਮਹਾਰਾਜ ਦਾ ਬਚਨ ਅਸਲੀਅਤ ਦੇ ਵਿੱਚ ਵੇਖੋ, ਮਹਾਰਾਜ ਨੇ ਇਹ ਬਚਨ ਨਹੀਂ ਦਿੱਤਾ ਕਿ ਪੋਹ ਦੇ ਦਿਨਾਂ ਦੇ ਵਿੱਚ ਅੰਬ ਲੱਗਿਆ ਕਰਨਗੇ। ਅਸਲੀਅਤ ਦੇ ਵਿੱਚ ਭਾਈ ਕੂਰਮ ਦਾ ਜਿਹੜਾ ਅੰਦਰਲਾ ਸਿਸਟਮ ਹੈ ਨਾ, ਉਹਨੂੰ ਇੰਨਾ ਖਿੜਾ ਦਿੱਤਾ, ਇੰਨਾ ਖਿੜਾ ਦਿੱਤਾ। ਮਹਾਰਾਜ ਕਹਿੰਦੇ ਭਾਵੇਂ ਪੋਹ ਦੇ ਦਿਨ ਹੋਣਗੇ, ਭਾਵੇਂ ਮਾਘ ਦੇ ਦਿਨ ਹੋਣਗੇ, ਜਿਹੜਾ ਤੇਰਾ ਅੰਦਰ ਖਿੜ ਗਿਆ ਨਾ, ਇਸ ਖਿੜੇ ਹੋਏ ਆਨੰਦ ਨੂੰ, ਇਸ ਚੀਜ਼ ਨੂੰ ਕਦੀ ਵੀ ਕੋਈ ਭੰਗ ਨਹੀਂ ਕਰ ਪਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੋਕ ਦੀਆਂ ਦਾਤਾਂ ਵੀ ਦਿੱਤੀਆਂ ਤੇ ਪਰਲੋਕ ਦੀਆਂ ਵੀ। ਮੇਰੇ ਕਹਿਣ ਦਾ ਇਸ਼ਾਰਾ ਸਮਝੋ। ਆ ਜੇ ਗੁਰੂ ਹਰਿਰਾਏ ਸਾਹਿਬ ਜਿਨ੍ਹਾਂ ਦਾ ਕੱਲ ਆਗਮਨ ਦਿਨ ਲੰਘਿਆ,
ਰੀਝਾਂ ਨੇ ਕੰਬ ਦੇ ਉੱਤੇ ਰੀਝ ਜਾਣ, ਹਾਂਜੀ ਰੀਝਾਂ ਨੇ ਕੰਬ ਦੇ ਉੱਤੇ ਰੀਝ ਜਾਣ, ਅੰਦਰੋਂ ਉਹਦੀਆਂ ਵਡਿਆਈਆਂ ਕਰੋ ਅੰਦਰੋਂ, ਤੇ ਕਾਲੇ ਨਾ ਪੈਣਾ। 15-20 ਮਿੰਟ ਬਸ ਮੈਂ ਹੋਰ ਲਾਉਣੇ ਨੇ, ਇਸੇ ਤਰ੍ਹਾਂ ਬਿਰਾਜਮਾਨ ਰਹਿਣਾ। ਜੇ ਕੋਈ ਪ੍ਰੇਮੀ ਬਾਹਰ ਵੀ ਨੇ, ਸੇਵਾ ਤੋਂ ਬਿਨਾਂ ਖੜੇ ਨੇ, ਆ ਜਾਓ ਅੰਦਰ। ਸਾਰੀ ਸੰਗਤ ਟਿਕੀ ਪਈ ਹੈ। ਮੈਂ ਬਾਹਰ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ, ਅੰਦਰ ਆ ਜਾਓ। ਮੌਕੇ ਵਾਰ-ਵਾਰ ਨਹੀਂ ਜੇ ਲੱਭਣੇ। ਘਰ ਜਾ ਕੇ 2 ਕੰਮ ਕਰਨੇ ਨੇ, ਵੱਧ ਤੋਂ ਵੱਧ ਅਸੀਂ 2। ਸੌਣਾ, ਉਹ ਵੀ ਬਹੁਤ ਘੱਟ ਬੰਦਿਆਂ ਨੇ ਸੌਣਾ ਜਾ ਕੇ। ਅਜੇ ਤਾਂ ਸੁੱਖ ਨਾਲ ਘੰਟਾ 1.5 ਘੰਟਾ ਅਸੀਂ WhatsApp ਚਲਾਉਣੇ ਨੇ, ਹਾਂਜੀ ਫੇਸਬੁੱਕਾਂ ਚਲਾਉਣੀਆਂ। ਕੋਈ ਨਹੀਂ, ਥੋੜੀ ਲੇਟ ਆਏ ਕੰਮ ਕਰ ਲਿਓ, ਕੋਈ ਫਰਕ ਨਹੀਂ ਪੈਣਾ। ਇੱਕ ਸਨੈਪਚੈਟ ਵੀ ਉੱਤੇ ਬੰਦਾ ਬਸ ਤੁਰਦਾ ਜਾ ਰਿਹਾ, ਗੱਡੀ 'ਚ ਬੈਠਾ ਨਾਲ ਹੀ ਚਲੋ ਜੀ, ਹਾਂਜੀ ਟ੍ਰੈਫਿਕ ਆ ਗਿਆ, ਚਲੋ ਜੀ ਕੋਈ ਵੀ ਚੀਜ਼ ਆ ਗਈ ਬਸ ਉੱਤੇ ਪਾਈ ਜਾਣਾ, ਦੇ ਤੇਰੀ ਦੀ ਬਸ ਕੰਮ ਕਰੀ ਜਾਣਾ ਆਪਣਾ। ਕੋਈ ਨਹੀਂ, ਇਹ ਕੰਮ ਆਪਾਂ ਬਾਅਦ ਚੋਂ ਕਰ ਲਾਂਗੇ, ਜਿਹੜਾ ਹੁਣ ਕੰਮ ਕਰਨ ਬੈਠੇ ਆ ਨਾ ਉਹ ਕਰੀਏ। ਗੁਰੂ ਕਿਰਪਾ ਕਰੇ। ਹੱਸਦਿਆਂ ਖੇਡਦਿਆਂ ਸਮਾਂ ਲੰਘਿਆ, 15-20 ਮਿੰਟ ਨੇ ਵੀ ਇੱਦਾਂ ਹੀ ਲੰਘ ਜਾਣੇ ਗੁਰੂ ਜੀ ਦੀ ਕਿਰਪਾ ਨਾਲ। ਤੇ ਇਸੇ ਤਰ੍ਹਾਂ ਸਭ ਨੇ ਪਿਆਰ 'ਚ ਬਿਰਾਜਮਾਨ ਰਹਿਣਾ। ਜਿਹੜੇ ਕੋਈ ਬਾਹਰ ਖੜੇ ਨੇ ਨਾ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ, ਸਨਿਮਰ ਬੇਨਤੀ ਹੈ, ਇਹ ਮੌਕੇ ਵਾਰ-ਵਾਰ ਨਹੀਂ ਜੇ ਲੱਭਣੇ, ਨਹੀਂ ਜੇ ਲੱਭਣੇ। ਮੈਂ ਸਿਰਫ ਇਹਦੇ 'ਚ ਕੋਈ ਮੇਰਾ ਨਿੱਜੀ ਲਾਲਚ ਨਹੀਂ, ਕਦੀ ਗੌਰ ਨਾਲ ਤੱਕਿਓ ਇਸ ਸਟੇਜ ਤੋਂ ਜਿਹੜਾ ਵੀ ਮੈਂ ਲਫ਼ਜ਼ ਬੋਲਿਆ ਨਾ, ਇਹਦੇ 'ਚ ਸਾਡਾ ਸਾਰਿਆਂ ਦਾ ਭਲਾ ਛੁਪਿਆ ਹੋਇਆ, ਸਾਡਾ ਸਾਰਿਆਂ ਦਾ। ਤੁਹਾਡਾ ਭਲਾ ਹੋ ਗਿਆ, ਮੇਰਾ ਆਪੇ ਹੋ ਜਾਣਾ। ਤੁਹਾਡੀਆਂ ਤਰੱਕੀਆਂ ਮੇਰੀਆਂ ਆਪੇ ਹੋ ਜਾਣੀਆਂ। ਤੁਹਾਨੂੰ ਮਹਾਰਾਜ ਨੇ ਜੇ ਗੁਣਵਾਨ ਬਣਾਤਾ, ਤੁਹਾਡੀ ਵਾਈਬ੍ਰੇਸ਼ਨ ਨੇ ਮੇਰੇ ਤੇ ਵੀ ਕਿਰਪਾ ਕਰ ਦੇਣੀ ਹੈ। ਬਾਹਰ ਨੇ ਜਿਹੜੇ, ਅੰਦਰ ਆ ਜਾਓ। ਕੋਈ ਵੀ ਪ੍ਰੇਮੀ ਬਾਹਰ ਇੱਧਰ ਉੱਧਰ ਫਿਰਦਾ ਜਾਂ ਹੋਰ ਸੇਵਾ ਤੋਂ ਬਿਨਾਂ ਜੇ ਕੋਈ ਖੜਾ ਹੈ, ਉਹ ਨਜ਼ਰ ਨਾ ਆਵੇ। ਬਸ ਅੰਦਰ ਆ ਕੇ ਸਜੋ। ਆਓ ਬੜੇ ਪਿਆਰ ਦੇ ਨਾਲ, ਕੋਈ ਰਸਨਾ ਮੰਝੀ ਨਾ ਰਹੇ। ਦੂਜਾ ਸ਼ਬਦ ਆਪਾਂ ਪੜ੍ਹਨਾ ਵਧਾਈਆਂ ਦਾ। ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਦਾ ਇਹਨਾਂ ਨੂੰ ਵਧਾਈਆਂ ਦੇ ਲਓ ਇੱਕ ਦੂਜੇ ਨੂੰ। ਤੇ ਉਸ ਤੋਂ ਬਾਅਦ 1 ਜਾਂ 2 ਜੇਕਰ ਛੋਟੇ ਛੋਟੇ ਇੱਦਾਂ ਹੀ, ਜਿਨ੍ਹਾਂ ਵਿੱਚੋਂ ਬੜੀਆਂ ਖੁਸ਼ੀਆਂ ਮਿਲਣੀਆਂ ਸਾਨੂੰ ਗੁਰੂ ਹਰਿਰਾਏ ਸਾਹਿਬ ਦੀਆਂ, ਉਹ ਆਪਾਂ ਸਾਂਝੀਆਂ ਕਰਾਂਗੇ। ਕੋਈ ਰਸਨਾ ਮੰਝੀ ਨਾ ਰਹੇ। ਸਾਰੇ ਕਿਰਪਾ ਕਰਿਓ ਜੀ। ਸਭ ਹਿਨਿਆਨ ਵਧਾਈ ਦਈ, ਸਭ ਹਿਨ ਆਨ ਬਧਾਈ ਦਈ। ਪੜੋ। ਸਭ ਹਿਨ ਆਨ ਬਧਾਈ ਦਈ, ਸਭ ਹਿਨ ਆਨ ਬਧਾਈ ਦਈ। ਪੜੋ। ਸਭ ਹਿਨ ਆਨ ਬਧਾਈ ਦਈ, ਸਭ ਹਿਨ ਆਨ ਬਧਾਈ ਦਈ। ਪਹੁਪਨ ਬ੍ਰਿਸ਼ਟ ਗਗਨ ਤੇ ਪਈ, ਪਹੁਪਨ ਬ੍ਰਿਸ਼ਟ ਗਗਨ ਤੇ ਪਈ। ਸਭ ਹਿਨ ਆਨ, ਬੋਲੋ ਸਭ ਹਿਨ ਆਨ, ਸਾਰੇ ਨਹੀਂ ਬੋਲੇ। ਸਭ ਹਿਨ ਆਨ ਬਧਾਈ ਦਈ, ਸਭ ਹਿਨ ਆਨ ਬਧਾਈ ਦਈ। ਗੱਜ ਕੇ। ਸਭ ਹਿਨ ਆਨ ਬਧਾਈ ਦਈ, ਸਭ ਹਿਨ ਆਨ ਬਧਾਈ ਦਈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਪੁੰਨ
जगत के ईसा पढ़ो सीरियस जगत के ईसा पन पृष्ठ गगन ते पई मोहपन पृष्ठ गगन ते पई सब हिनयान पढ़ो सब हिनयान बधाई दई सब हिनयान बधाई दई दो बधाइयाँ सब हिनयान बधाई दई सब हिनयान बधाई दई धन गुरु रामदास जी धन गुरु रामदास जी यार ना लखन जी धन बाबा वीर सिंह जी तन्य तयन लोकन के राजा तन्य तयन लोकन के राजा तन्य तयन लोकन के राजा दुष्टन दाहा गरीब निवाजा अखिल पवन के सिरजनहारे दास जान मोहे ले हो मारे सब हिनयान बधाई दई सब हिनयान बधाई दई सब हिनयान बधाई दई सब हिनयान बधाई दई बधाइयाँ 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 गुर सिखा मन बधाइयाँ 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 दो बधाइयाँ गुर सिखा मन बधाइयाँ जिन मेरा सतगुरु डिठा राम राजे जिन मेरा सतगुरु डिठा राम राजे बधाइयाँ 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 और सिखा मन बधाइयाँ 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 गुर सिखा मन बधाइयाँ दो बधाइयाँ गुरु दो बधाइयाँ गुरु गज के गुरु और ऊंची गुरु 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 गज के कोई टल्ला ना पवे ये वक्त दोबारा नहीं दे लगना सारे गुरु
ਵਾਹ ਵਾਹਿਗੁਰੂ ਥੋੜਾ ਹੋਰ ਕਰੋਗੇ ਕਿਰਪਾ। ਗੁਰੂ ਵਾਹਿਗੁਰੂ 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 करके ਆਪਾਂ ਸਮਾਪਤੀ ਕਰਨੀ। ਇੱਕ ਮੇਰੀ ਬੇਨਤੀ ਜ਼ਰੂਰ ਮੰਨਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੁਸੀਂ ਸਾਰੇ ਪਰਿਵਾਰਕ ਮੈਂਬਰ ਹੋ ਔਰ ਮੈਨੂੰ ਪਤਾ ਹੈ ਤੁਹਾਨੂੰ ਵਾਰ-ਵਾਰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਮੈਨੂੰ, ਤੁਸੀਂ ਰੋਜ਼ ਸੰਗਤ ਕਰਨ ਵਾਲੇ ਹੋ। ਸਿਰਫ 2-3 ਮਿੰਟ ਦਾ ਇੱਕ ਜ਼ਿਕਰ ਕਰਨਾ ਹੈ। ਬੇਸ਼ੱਕ ਮੈਨੂੰ 11:15 ਤੱਕ ਹੁਕਮ ਕੀਤਾ ਹੈ ਗੁਰਮੁਖਾਂ ਨੇ ਸਮਾਂ ਲਾਉਣ ਦਾ, ਪਰ ਮੈਂ 10 ਮਿੰਟ ਪਹਿਲੇ ਹੀ ਸੰਕੋਚ ਲਾਂਗਾ। ਉਹਦਾ ਕਾਰਨ ਪਤਾ ਕੀ ਹੈ? ਇੱਕ ਬੇਨਤੀ ਮੰਨਣੀ, ਇੱਕ ਵੀ ਪ੍ਰੇਮੀ ਹੁਕਮਨਾਮਾ ਸੁਣੇ ਤੋਂ ਬਿਨਾਂ ਬਾਹਰ ਨਹੀਂ ਜਾਏਗਾ। ਇਹ ਬਚਨ ਮੰਨਣਾ। 10 ਮਿੰਟ ਪਹਿਲੇ ਮੈਂ ਤਾਂ ਭੋਗ ਪਾਉਣਾ ਹੈ ਕਿ ਹੁਕਮਨਾਮਾ ਸੁਣ ਕੇ ਜਾਣਾ ਸਭ ਨੇ। ਬਾਪੂ ਜੀ ਦਾ ਪੂਰਾ ਸਤਿਕਾਰ, ਅਰਦਾਸ ਵਿੱਚ ਸ਼ਾਮਲ ਹੋ ਕੇ, ਤੇ ਜਿਹੜੀਆਂ ਅਰਜ਼ੀਆਂ ਲਾਉਣੀਆਂ ਨਾ ਤੁਸੀਂ, ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ ਉਹ ਵੀ ਵੰਡਦਾ ਕੁਝ। ਅਸੀਂ ਗੁਰੂ ਹਰਿਰਾਏ ਸਾਹਿਬ ਜੀ ਦਾ ਆਗਮਨ ਦਿਨ ਮਨਾਇਆ, ਬਾਪੂ ਨੇ ਖਾਲੀ ਨਹੀਂ ਜੇ ਤੋਰਨਾ। ਜਿਹੜੀ ਵੀ ਅਰਦਾਸ ਵਿੱਚ ਅਰਜ਼ੀ ਲਾਉਣੀ ਹੈ ਨਾ, ਬਾਪੂ ਨੇ ਸਭ ਤੁਹਾਡੀਆਂ ਸਹੀ ਮੰਗਾਂ ਦੇ ਉੱਤੇ ਸਹੀ ਵਾਉਣੀ ਹੈ, ਅੱਜ ਜਾਇਜ਼ ਮੰਗਾਂ ਦੇ ਉੱਤੇ। ਤੇ ਇਸ ਕਰਕੇ ਮੇਰੀ ਬੇਨਤੀ ਹੈ, ਇੱਕ ਵੀ ਪ੍ਰੇਮੀ ਇਹੋ ਜਿਹਾ ਨਾ ਹੋਵੇ ਜਿਹੜਾ ਇਸ ਬਚਨ ਨੂੰ ਨਾ ਮੰਨੇ। ਸਭ ਨੇ ਇਹ ਬਚਨ ਮੰਨਣਾ ਹੈ। ਹੁਕਮਨਾਮਾ ਸਾਹਿਬ ਤੋਂ ਬਾਅਦ ਆਪਾਂ ਪੂਰੀਆਂ ਖੁਸ਼ੀਆਂ ਲੈ ਕੇ ਜਾਣਾ। ਹੁਣ ਗੱਲ ਸੁਣ ਲਓ ਜਿਹੜੀ ਮੈਂ 2-3 ਮਿੰਟ ਦੀ ਕਰਨੀ। ਗੁਰੂ ਹਰਿਰਾਏ ਸਾਹਿਬ ਨਾ ਕਰਤੱਵ ਦਿਖਾ ਰਹੇ ਸੀ ਆਪਣੇ। ਹੁਣ ਗੁਰੂ ਹਰਿਰਾਏ ਸਾਹਿਬ ਮਹਾਰਾਜ ਬੜੇ ਵੱਡੇ ਸ਼ਸਤਰ ਚਲਾਉਣ ਵਾਲੇ ਦਾਤੇ ਨੇ, ਕਿਉਂਕਿ ਨਿਰੰਕਾਰ ਨੇ, ਸਰਬ ਕਲਾ ਸਮਰੱਥ ਨੇ। ਘੋੜੇ ਤੇ ਬਹਿ ਕੇ ਨਾ ਸ਼ਸਤਰਾਂ ਦੇ ਨਾ ਕਰਤੱਵ ਦਿਖਾ ਰਹੇ ਮਹਾਰਾਜ। 2200 ਘੋੜ ਸਵਾਰ ਹਰ ਵੇਲੇ ਨਾਲ ਹੁੰਦਾ ਸੀ ਮਹਾਰਾਜ ਦੇ, 2200। ਤੇ ਇੱਕ ਛੋਟਾ ਜਿਹਾ ਬੱਚਾ ਮਹਾਰਾਜ ਜਦੋਂ ਕਰਤੱਵ ਵਿਖਾ ਰਹੇ ਨਾ, ਉਹ ਡਿੱਗ ਪਿਆ। ਜਦੋਂ ਡਿੱਗਿਆ ਨਾ, ਤੇ ਉਸ ਸਮੇਂ ਦਿਆਲੂ ਦਾਤਾ ਜੀ ਅੰਦਰ ਤਰਸ ਆ ਗਿਆ। ਇੱਕਦਮ ਕਰਤੱਵ ਆਪਣੇ ਵਿਖਾਉਣੇ ਬੰਦ ਕੀਤੇ, ਘੋੜੇ ਤੋਂ ਉਤਰੇ ਤੇ ਮਹਾਰਾਜ ਉਸ ਬੱਚੇ ਨੂੰ ਪਤਾ ਕੀ ਕਹਿੰਦੇ? ਕਹਿਣ ਲੱਗੇ, ਬੇਟਾ ਤੂੰ ਡਿੱਗ ਕਿਉਂ ਪਿਆ? ਗੱਲ ਸੁਣਨ ਵਾਲੀ ਜੇ, ਤੂੰ ਡਿੱਗ ਕਿਉਂ ਪਿਆ? ਤੇ ਅੱਗੋਂ ਪਤਾ ਕੀ ਕਹਿੰਦਾ? ਉਹਦਾ ਨਾਮ ਸੀ ਬੂੜਾ। ਕਹਿੰਦਾ ਮਹਾਰਾਜ ਤਾਂ ਕਰਕੇ ਮੈਂ ਡਿੱਗ ਪਿਆ, ਜਦੋਂ ਤੁਸੀਂ ਘੋੜੇ ਤੇ ਕਰਤੱਵ ਦਿਖਾ ਰਹੇ ਸੀ ਮੈਂ ਡਰ ਗਿਆ। ਉਮਰ ਮੇਰੀ ਛੋਟੀ, ਮੈਂ ਡਰ ਗਿਆ ਤੇ ਮੈਂ ਡਿੱਗ ਪਿਆ। ਤੇ ਮਹਾਰਾਜ ਨੇ ਨਾ ਉਹਨੂੰ ਗਲਵਕੜੀ 'ਚ ਲੈ ਲਿਆ, ਗੁਰੂ ਹਰਿਰਾਏ ਸਾਹਿਬ ਜੀ ਨੇ। ਗੱਲ ਸੁਣਿਓ। ਤੇ ਗਲਵਕੜੀ ਵਿੱਚ ਲੈ ਕੇ ਨਾ ਗੁਰੂ ਹਰਿਰਾਏ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ, ਉਹ ਪੁੱਤਰਾ ਤੈਨੂੰ ਡਰਨ ਦੀ ਨਹੀਂ ਲੋੜ, ਤੈਨੂੰ ਡਰਨ ਦੀ ਨਹੀਂ ਲੋੜ। ਕਿਉਂ ਡਰਦਾ? ਤੈਨੂੰ ਡਰਨ ਦੀ ਨਹੀਂ ਲੋੜ। ਗੁਰੂ ਨਾਨਕ ਦੇ ਘਰ ਵਿੱਚੋਂ ਤੈਨੂੰ ਇਹੋ ਜਿਹੀਆਂ ਬਖਸ਼ਿਸ਼ਾਂ ਮਿਲਣੀਆਂ ਨੇ। ਤੂੰ ਇਹ ਸ਼ਸਤਰਾਂ ਤੋਂ, ਇਹ ਕਰਤੱਵ ਵੱਲ ਵੇਖ ਕੇ ਡਰ ਗਿਆ। ਉਹ ਗੁਰੂ ਘਰ ਵਿੱਚੋਂ ਤੈਨੂੰ, ਤੇਰੀ ਕੁਲ ਨੂੰ ਇਹੋ ਜਿਹੀਆਂ ਬਖਸ਼ਿਸ਼ਾਂ ਮਿਲਣੀਆਂ। ਤੇਰੀ ਕੁਲ ਦੇ ਵਿੱਚ ਵੱਡੇ ਵੱਡੇ
ਰਾਜੇ ਜਨਮ ਲੈਣਗੇ ਜਿਹੜੇ ਦੁਸ਼ਮਣਾਂ ਨੂੰ ਸ਼ਸਤਰਾਂ ਦੇ ਨਾਲ ਹਰਾਇਆ ਕਰਨਗੇ। ਤੈਨੂੰ ਇਹ ਸ਼ਸਤਰਾਂ ਤੋਂ ਡਰਨ ਦੀ ਨਹੀਂ ਲੋੜ। ਤੇਰੀ ਕੁੱਲ ਵਿੱਚ ਇਹੋ ਜਿਹੇ ਪ੍ਰਤਾਪੀ ਰਾਜੇ ਆਉਣਗੇ ਜਿਹੜੇ ਦੁਸ਼ਮਣਾਂ ਨੂੰ ਨੱਥ ਪਾਇਆ ਕਰਨਗੇ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਕਿਤੇ ਪੜੋ ਜ਼ਿਕਰ ਇਹੋ ਹੀ ਬੱਚਾ ਵੱਡਾ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ ਜਦੋਂ ਆਇਆ, ਇਹਨੇ ਅੰਮ੍ਰਿਤ ਛਕਿਆ, ਭਾਈ ਬੂੜਾ ਸਿੰਘ ਬਣਿਆ। ਤੇ ਇਹਦੀ ਕੁੱਲ ਦੇ ਵਿੱਚ ਹੀ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਜੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੇ ਦਿਆਲਤਾ ਦੇ ਘਰ ਵਿੱਚ ਆ ਜਾਣ, ਕਹਿੰਦੇ ਤੂੰ ਡਰਦਾ ਕਿਉਂ ਹੈ? ਤੂੰ ਡਰ ਕੇ ਡਿੱਗ ਪਿਆ? ਉਹ ਤੈਨੂੰ ਮੈਂ ਡਿੱਗਣ ਹੀ ਨਹੀਂ ਦੇਣਾ। ਤੂੰ ਹੁਣ ਡਿੱਗਿਆ ਨਾ, ਇਹੋ ਜੀਆਂ ਗੁਰੂ ਨਾਨਕ ਦੇ ਘਰ ਵੱਲੋਂ ਤੈਨੂੰ ਬਖਸ਼ਿਸ਼ਾਂ ਮਿਲ ਜਾਣੀਆਂ। ਉਹ ਤੇਰੀਆਂ ਕੁੱਲਾਂ ਵਿੱਚ ਵੀ ਇਹੋ ਜਿਹੇ ਆ ਜਾਣਗੇ ਜਿਹੜੇ ਕਦੀ ਡਿੱਗਣਗੇ ਨਹੀਂ, ਸਗੋਂ ਡਿੱਗਿਆਂ ਹੋਇਆਂ ਨੂੰ ਉਹ ਚੱਕਿਆ ਕਰਨਗੇ। ਵਾਹਿਗੁਰੂ। ਤੂੰ ਡਿੱਗ ਨਹੀਂ ਸਕਦਾ। ਤੇਰੀਆਂ ਕੁੱਲਾਂ ਵਿੱਚ ਇਹੋ ਜਿਹੇ ਆਉਣਗੇ। ਗੁਰੂ ਨਾਨਕ ਤੇਰੀਆਂ ਕੁੱਲਾਂ ਤੇ ਇਹੋ ਜਿਹੀ ਕਿਰਪਾ ਰੱਖੇਗਾ, ਤੇਰੀਆਂ ਕੁੱਲਾਂ ਨੂੰ ਵੀ ਡਿੱਗਣ ਨਹੀਂ ਦੇਵੇਗਾ। ਮੇਰੀ ਬੇਨਤੀ ਹੈ, ਉਹ ਬੱਚਾ ਤੇ ਡਰ ਕੇ ਡਿੱਗ ਪਿਆ ਨਾ, ਮੇਰੀ ਮਿਹਨਤੀ ਅਸੀਂ ਅੰਦਰੋਂ ਡਿੱਗ ਜਾਈਏ। ਅੰਦਰੋਂ ਡਿੱਗ ਪੋ। ਅੱਜ ਮਹਾਰਾਜ ਹਾਰ ਗਏ ਆ, ਹਰ ਪੱਖ ਤੋਂ ਹਾਰ ਗਏ ਆ। ਕਿਸੇ ਜੋਗੇ ਨਹੀਂ, ਕਿਸੇ ਜੋਗੇ ਨਹੀਂ। ਕਦੀ ਬਾਹਰੋਂ ਹਮਲੇ ਹੁੰਦੇ ਨੇ, ਆਲਸ ਤੰਗ ਕਰਦਾ, ਕਦੀ ਅੰਦਰੋਂ ਹਮਲੇ ਹੁੰਦੇ ਨੇ, ਕਦੀ ਕੁਝ ਕਦੀ ਕੁਝ। ਹਾਰ ਗਏ ਆ। ਕਿਰਪਾ ਦਾ ਖਾਤਾ ਖੋਲੋ, ਅੱਜ ਡਿੱਗ ਪਏ ਆ। ਜਿਵੇਂ ਉਹ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ ਜੇ ਨਾ, ਅੱਜ ਸਾਨੂੰ ਡਿੱਗਿਆਂ ਹੋਇਆਂ ਨੂੰ ਆਪਣੇ ਗਲ ਨਾਲ ਲਾ ਲਓ। ਜਿਵੇਂ ਉਹਦੀਆਂ ਕੁੱਲਾਂ ਨੂੰ ਗਲ ਨਾਲ ਲਾ ਕੇ ਰੱਖਿਆ ਜੇ ਨਾ, ਡਿੱਗਣ ਨਹੀਂ ਦਿੱਤਾ। ਸਾਨੂੰ ਵੀ ਕਦੀ ਵੀ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਡਿੱਗਣ ਨਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਗਰੀਬ ਸਿੰਘ ਜੀ। ਅੰਦਰੋਂ ਇਹ ਸਭ ਨੇ ਅਰਦਾਸ ਕਰਨੀ। ਕੀਰਤਨ ਦੀ ਮੈਂ ਸਮਾਪਤੀ ਕਰਨੀ ਹੈ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਕਦੀ ਆਓ ਆਪਣੀਆਂ ਅੱਖਾਂ ਨਾਲ ਤੱਕੋ। ਜਿਹੜੇ ਰੋਜ਼ 3 ਤੋਂ 4 ਦੁਪਹਿਰੀ ਵੇਖਦੇ ਹੋ ਨਾ PTC ਸਿਮਰਨ ਤੇ, ਜਾਂ ਰਾਤੀ 10 ਤੋਂ 11, ਉਹਨਾਂ ਨੂੰ ਤੇ ਪਤਾ ਹੈ। ਕਈ ਪ੍ਰੇਮੀ ਨਵੇਂ ਹੁੰਦੇ। ਆਓ, ਮੈਂ ਖੁੱਲਾ ਸੱਦਾ ਰੋਜ਼ ਦੇਣਾ ਸੰਗਤ ਨੂੰ। 20 ਜਾਂ 27 ਦਾ ਸਮਾਂ ਕੱਢ ਕੇ ਆ ਜਾਇਆ ਕਰੋ ਅੰਮ੍ਰਿਤਸਰ। ਦੋਵੇਂ ਦਿਨ ਮੈਂ ਅੰਮ੍ਰਿਤਸਰ ਹੁੰਨਾ, 20 ਨੂੰ ਵੀ 27 ਨੂੰ ਵੀ। ਤੇ ਆਪਣੀਆਂ ਅੱਖਾਂ ਨਾਲ ਆ ਕੇ ਤੱਕੋ, ਤੁਹਾਡੀ ਇਹ ਮਾਇਆ ਲੱਗਦੀ ਕਿੱਥੇ। ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਵੀ ਤੇ ਗੁਰਮਤ ਦੀ ਪੜ੍ਹਾਈ ਦਾ ਖਾਸ ਧਿਆਨ ਰੱਖਿਆ ਗਿਆ CBSE ਸਕੂਲ 'ਚ। ਇਸ ਤੋਂ ਇਲਾਵਾ ਉੱਥੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਬੱਚੇ ਨਹੀਂ ਪੁੱਛਦੇ ਆਪਣੇ ਮਾਤਾ ਪਿਤਾ ਨੂੰ, ਘਰੋਂ ਕੱਢਤਾ ਹੈ। ਮਾਪਿਆਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ ਹੈ। ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ ਉਹ ਬਜ਼ੁਰਗਾਂ ਦੇ ਘਰਾਂ 'ਚ। ਅਗਲੇ ਦਿਨ ਸਾਡਾ ਸੇਵਾਦਾਰ ਜਾਂਦਾ, ਪੁਰਾਣਾ ਟਿਫਨ ਲੈ ਆਉਂਦਾ, ਨਵਾਂ ਦੇ ਆਉਂਦਾ। ਉਸੇ ਸਥਾਨ ਤੇ ਰਾਮ ਤੀਰਥ ਰੋਡ ਤੇ ਜੋ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ। ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਉਹਦੇ ਰਾਹੀਂ। ਉੱਥੇ ਹੀ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ। ਇਹ ਧਿਆਨ ਨਾਲ ਸੁਣਿਓ ਬੇਨਤੀ। ਗਰਾਊਂਡ ਫਲੋਰ ਚੱਲ ਰਿਹਾ ਸੀ, ਫਸਟ ਫਲੋਰ ਦੀ ਓਪਨਿੰਗ ਹੋ ਗਈ ਹੈ 27 ਜਨਵਰੀ ਨੂੰ। ਜਿਨ੍ਹਾਂ ਨੇ ਚੁਪਹਿਰਾ ਦੇਖਿਆ ਹੋਏਗਾ ਉਹਨਾਂ ਨੂੰ ਪਤਾ ਹੈ। ਥੱਲੇ ਜੋ ਗਰਾਊਂਡ ਫਲੋਰ ਦੇ ਉੱਤੇ 6-7 ਡਾਕਟਰ ਬੈਠਦੇ ਨੇ, ਰੋਜ਼ ਵੱਖ-ਵੱਖ ਤਰ੍ਹਾਂ ਦੇ ਇਲਾਜ ਕਰਦੇ ਨੇ। ਤੇ ਐਕਸਰੇ, ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਉੱਥੇ। ਤੇ ਹੁਣ ਜਿਹੜੀ ਉੱਪਰਲੀ ਮੰਜ਼ਿਲ ਤਿਆਰ ਹੋਈ ਨਾ, ਉੱਥੇ 4 ਡੈਂਟਲ ਚੇਅਰ ਲੱਗਣੀਆਂ ਨੇ। 1 ਲੱਗ ਚੁੱਕੀ ਹੈ, 3 ਅਜੇ ਲੱਗਣੀਆਂ ਨੇ। 2.5 ਲੱਖ ਦੀ 1 ਚੇਅਰ ਹੁੰਦੀ ਹੈ। ਕੋਈ ਪ੍ਰੇਮੀ ਆਪਣੇ ਦਸਵੰਧ ਵਿੱਚੋਂ 1 ਚੇਅਰ ਦੀ ਸੇਵਾ ਕਰਨੀ ਚਾਹਵੇ ਕਰ ਸਕਦਾ। ਉਹ ਉੱਥੇ ਫਿਰ ਦੰਦਾਂ ਦਾ ਵਿਭਾਗ ਖੁੱਲ੍ਹਣ ਜਾ ਰਿਹਾ। ਅੱਖਾਂ ਦਾ ਸਾਰਾ ਸੈਟਅਪ ਉੱਥੇ ਲੱਗਣਾ ਹੈ। ਤਕਰੀਬਨ 70-80 ਲੱਖ ਦਾ ਉਹ ਪ੍ਰੋਜੈਕਟ ਹੈ। ਉਹਦੇ ਵਿੱਚ ਕੋਈ ਯੋਗਦਾਨ ਪਾਉਣਾ ਚਾਹਵੇ ਪਾ ਸਕਦਾ। ਲਿਫਟ ਉੱਥੇ ਲੱਗਣੀ, ਤਕਰੀਬਨ 12-13 ਲੱਖ ਦੀ ਉਹ ਲਿਫਟ ਹੈ। ਕੋਈ ਪ੍ਰੇਮੀ ਲਿਫਟ ਦੀ ਸੇਵਾ ਝੋਲੀ 'ਚ ਪਾਉਣੀ ਚਾਹੁੰਦਾ ਹੋਵੇ ਪਵਾ ਸਕਦਾ। ਹੁਣ ਧਿਆਨ ਨਾਲ ਸੁਣਿਓ। ਕਈ ਕਹਿੰਦੇ ਜੀ ਏਡੀਆਂ ਵੱਡੀਆਂ ਸੇਵਾਵਾਂ ਅਸੀਂ ਕਿਵੇਂ ਕਰ ਸਕਦੇ। ਕਈਆਂ ਨੂੰ ਸਮਰੱਥਾ ਨਹੀਂ ਹੁੰਦੀ। ਉਹ ਸੁਣ ਕੇ ਹੀ ਇੱਦਾਂ ਫੀਲਿੰਗ ਲੈ ਆਉਂਦੇ ਜੀ ਅਸੀਂ ਕਿਵੇਂ ਕਰੀਏ। ਪਿਆਰਿਓ, 2.5 ਲੱਖ ਨਹੀਂ ਕੱਢ ਸਕਦੇ। ਕਈ ਪ੍ਰੇਮੀ 13,000 ਕੱਢ ਸਕਦੇ ਨੇ।
13,000 नहीं कढ़ सकते, कई 2,000 कढ़ सकते हैं। वो 2,000 नहीं, कई 500 कढ़ सकते हैं। ਤੁਹਾਡੇ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਤਿਆਰ ਹੋ ਜਾਣਾ। ਜੇ ਗੁਰੂ ਨੇ ਤੁਹਾਨੂੰ ਵੱਧ ਕਿਰਪਾ ਕੀਤੀ ਹੋਈ, ਭਾਵੇਂ ਚੇਅਰ ਦੀ ਸੇਵਾ ਝੋਲੀ 'ਚ ਪਵਾ ਲਓ, 3 ਅਜੇ ਲੱਗਣੀਆਂ ਨੇ, ਵੱਧ ਸੇਵਾ ਕਰ ਸਕਦੇ। ਪਰ ਜੇ ਨਹੀਂ ਸਮਰੱਥਾ, ਤੁਹਾਡਾ ਇੱਕ ਕਿਣਕਾ ਵੀ ਉੱਥੇ ਸਾਨੂੰ ਸਮੁੰਦਰ ਵਾਂਗੂ ਕੰਮ ਦੇਵੇਗਾ ਗੁਰੂ ਜੀ ਦੀ ਮਿਹਰ ਦੇ ਨਾਲ। ਇੱਥੇ ਤੇ ਇੱਕ ਤਿਲ ਨਹੀਂ ਭੰਨੇ ਕਾਲੇ। ਇਹ ਹਸਪਤਾਲ ਦੀ ਸੇਵਾ ਵਿੱਚ ਕੋਈ ਸੇਵਾ ਕਰਨੀ ਚਾਹਵੇ ਕਰ ਸਕਦਾ। ਉਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਤੇ ਨਾਲ ਨਵੀਂ ਜਗ੍ਹਾ ਜਿਹੜੀ ਬਿਲਕੁਲ ਨਾਲ ਹੈ, 15,500 ਗਜ ਜਗ੍ਹਾ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ। ਗੁਰੂ ਹਰਿਰਾਏ ਸਾਹਿਬ ਨੇ ਪੰਛੀਆਂ ਨਾਲ ਬੜਾ ਪਿਆਰ ਕੀਤਾ। ਜੇ ਮਹਾਰਾਜ ਨੇ ਚਾਹਿਆ ਮੈਂ ਕੱਲ੍ਹ ਜ਼ਿਕਰ ਛੇੜਾਂਗਾ। ਉਹ ਜੀ ਦੇ ਆ ਪ੍ਰਵਾਨ ਪਾਰਕ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ, ਉਹਦਾ ਹਸਪਤਾਲ, ਸਰਾਵੀ ਤੇ ਗੁਰਦੁਆਰਾ ਸਾਹਿਬ। ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ 25,000 ਗਜ ਜਗ੍ਹਾ ਹੈ ਉਹ, ਜਿੱਥੇ ਸਕੂਲ ਤੇ ਹਸਪਤਾਲ 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ ਹੀ ਵਧੋਗੇ। ਤੇ ਉਹ ਜਗ੍ਹਾ ਦੀ ਵੀ ਰਜਿਸਟਰੀ ਪਹਿਲੇ ਮਾਰਚ 'ਚ ਸੀ, ਹੁਣ 20 ਅਪ੍ਰੈਲ ਨੂੰ ਹੋਣੀ ਆ। 25,000 ਗਜ ਜਗ੍ਹਾ ਤੇ 2500 ਰੁਪਇਆ 1 ਗਜ ਦੀ ਸੇਵਾ। ਕੋਈ ਪ੍ਰੇਮੀ 1, 2, 5 ਗਜ, 10 ਗਜ ਦੀ ਸੇਵਾ ਕਰਨੀ ਚਾਹਵੇ ਉਹ ਵੀ ਕਰ ਸਕਦਾ। ਕੋਟਾਨਕੋਟ ਸ਼ੁਕਰਾਨਾ ਹੈ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ ਨੇ। ਪ੍ਰਬੰਧਕ ਵੀਰਾਂ ਦਾ ਧੰਨਵਾਦ, ਇੱਥੋਂ ਦੀ ਸਾਰੀ ਕਮੇਟੀ, ਗੁਰੂ ਦੇ ਵਜ਼ੀਰ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਬਹਿ ਕੇ ਅਸੀਸਾਂ ਦਿੱਤੀਆਂ ਨੇ। ਤੇ ਬਾਹਰੋਂ ਜਿਹੜੇ ਮੇਰੀ ਆਵਾਜ਼ ਸੁਣਦੇ, ਬਾਹਰ ਗਏ ਨੇ ਕਈ, ਮੈਨੂੰ ਪਤਾ ਹੈ, ਕਾਫੀ ਲੰਮੇ ਸਮੇਂ ਦੇ ਬੈਠੇ, ਪਰ ਅਰਦਾਸ ਵਿੱਚ ਸਭ ਨੇ ਸ਼ਾਮਲ ਹੋਣ ਵਾਸਤੇ ਪਹੁੰਚ ਜਾਣਾ। ਆਪਣੀਆਂ ਆਪਣੀਆਂ ਅਰਜ਼ੀਆਂ ਬਾਪੂ ਦੇ ਚਰਨਾਂ ਵਿੱਚ ਲਵਾ ਕੇ ਜਾਣੀਆਂ ਨੇ। ਇਹ ਬੇਨਤੀਆਂ ਪ੍ਰਵਾਨ। ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਸ਼ੇਅਰ ਵੀ ਕਰ ਦੇਣਾ। ਪਿਆਰ ਸਹਿਤ ਇੱਕ ਵਾਰੀ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 18 ਫਰਵਰੀ ਦਿਨ ਸ਼ਨੀਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰੈਣ ਸਬਾਈ ਸਮਾਗਮ ਦਾਤਾਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚੋ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਾਰੇ ਇਹ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਪਤਾ ਹੈ ਇਹ ਰਹਿਣ ਸਬਾਈ ਸਾਡਾ ਬੋਨਸ ਸਮਾਗਮ ਹੁੰਦਾ ਹੈ। ਇਸ ਬੋਨਸ ਸਮਾਗਮ ਦੇ ਵਿੱਚ ਜਿਵੇਂ ਫਾਸਟ ਟਰੈਕ ਹੁੰਦਾ ਹੈ ਨਾ, ਕਿਸੇ ਵੀ ਅਸੀਂ ਅੰਬੈਸੀ ਵਿੱਚ ਜਾਈਏ, ਇੱਕ ਹੈ ਨੋਰਮਲ ਪ੍ਰੋਸੈਸ ਦੇ ਨਾਲ ਵੀਜ਼ਾ ਲੱਗਦਾ, ਇੱਕ ਹੁੰਦਾ ਫਾਸਟ ਟਰੈਕ, ਉਹਦੇ ਵਿੱਚ ਸਮਾਂ ਘੱਟ ਲੱਗਦਾ, ਵੀਜ਼ਾ ਜਲਦੀ ਆ ਜਾਂਦਾ। ਇਹ ਜੋ ਬੋਨਸ ਸਮਾਗਮ ਨੇ, ਸਾਡੇ ਫਾਸਟ ਟਰੈਕ ਦੇ ਸਮਾਗਮ ਨੇ, ਰਹਿਣ ਸਬਾਈ ਸਮਾਗਮ, ਜਿਹੜੀਆਂ ਅਰਦਾਸਾਂ ਕਿੰਨਾ ਸਮਾਂ ਬੀਤ ਜਾਂਦਾ ਨਹੀਂ ਕਬੂਲ ਹੁੰਦੀਆਂ, ਕੋਈ ਵੀ ਪ੍ਰੇਮੀ ਆ ਕੇ ਰਹਿਣ ਸਬਾਈ ਸਮਾਗਮ ਵਿੱਚ ਹਾਜ਼ਰੀ ਭਰਦਾ। ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਉਹਦੀਆਂ ਅਰਦਾਸਾਂ ਨੂੰ ਮੰਨਦੇ ਨੇ। ਆਓ ਭਾਗਾਂ ਵਾਲਿਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਬਖਸ਼ਿਸ਼ਾਂ ਲੈਣ ਦਾ ਸਮਾਂ ਹੈ। ਇੱਕੋ ਯੂਨੀਫਾਰਮ ਦੇ ਵਿੱਚ, ਚਿੱਟੇ ਕੱਪੜੇ ਪਾ ਕੇ, ਵਾਈਟ ਡਰੈਸ ਦੇ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਪਹੁੰਚਿਓ। ਲੰਗਰ ਪ੍ਰਸ਼ਾਦ ਛਕ ਕੇ 9 ਤੋਂ ਲੈ ਕੇ ਅੰਮ੍ਰਿਤ ਵੇਲੇ 3 ਵਜੇ ਤੱਕ ਅਸੀਂ ਸਾਰੇ ਰਹਿਣ ਸਬਾਈ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਾਂਗੇ। ਔਰ ਵਿਸ਼ੇਸ਼ ਕਰਕੇ ਬੇਨਤੀ ਹੈ, ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਕਿਸੇ ਵੀ ਪਿੰਡਾਂ ਦੇ ਇਲਾਕਿਆਂ ਤੋਂ ਆਉਣ ਵਾਲੀਆਂ ਨੇ, ਉਹਨਾਂ ਨੂੰ ਬੇਨਤੀ, ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜੋ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। 20 ਤਰੀਕ ਨਾਲ ਹੀ ਜੋ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ੁਕਰਾਨਾ ਸਮਾਗਮ ਹੁੰਦਾ ਹੈ, ਇਸ ਵਾਰ ਦਾ ਜਿਹੜਾ ਸਮਾਗਮ ਉਹ 12 ਤੋਂ ਦੁਪਹਿਰੇ 2:30 ਵਜੇ ਤੱਕ ਹੋਏਗਾ। ਦੁਪਹਿਰ 12 ਤੋਂ 2:30 ਵਜੇ ਤੱਕ। ਜਿਹੜੇ ਬਾਹਰੋਂ ਆਉਣ ਵਾਲੇ ਨੇ, ਇਸੇ ਹਿਸਾਬ ਨਾਲ ਪ੍ਰੋਗਰਾਮ ਸੈੱਟ ਕਰਕੇ ਆਇਓ ਕਿ 18 ਦੀ ਰਾਤ ਰਹਿਣ ਸਬਾਈ ਸਮਾਗਮ ਵੀ ਹੋ ਜੇ, 19 ਨੂੰ ਆਰਾਮ ਕਰ ਲਿਓ ਔਰ ਦਰਬਾਰ ਸਾਹਿਬ ਹਾਜ਼ਰੀਆਂ ਭਰ ਲਿਓ। 20 ਤਰੀਕ ਨੂੰ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਦੁਪਹਿਰੀ 12 ਤੋਂ 2:30 ਵਜੇ ਤੱਕ ਸ਼ੁਕਰਾਨਾ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਫਿਰ ਸਭ ਨੇ ਚਾਲੇ ਪਾਉਣ ਦੀ ਕਿਰਪਾਲਤਾ ਕਰਨੀ। ਔਰ ਸ਼ੁਕਰਾਨਾ ਸਮਾਗਮ ਵੀ ਤੁਹਾਨੂੰ ਪਤਾ ਹੀ ਹੈ, 20 ਤਰੀਕ ਦਾ ਜੋ ਗੁਰੂ ਨਾਨਕ ਦਾ 20 ਦਾ ਲੰਗਰ, ਉਸ ਸੰਬੰਧ ਦੇ ਵਿੱਚ ਇਹ 20 ਤਰੀਕ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਲੰਗਰਾਂ ਦੀ ਤੋਟ ਨਹੀਂ ਆਉਣ ਦਿੰਦਾ ਬਾਬਾ, ਜਿਹੜਾ ਵੀ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਦਾ। ਆਓ, ਗੁਰੂ ਦੇ ਪਿਆਰਿਆਂ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। 18 ਫਰਵਰੀ ਨੂੰ ਰਹਿਣ ਸਬਾਈ,
और 20 फरवरी ਨੂੰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਜੋ ਸ਼ੁਕਰਾਨਾ ਸਮਾਗਮ ਪਰਿਵਾਰਾਂ ਸਮੇਤ ਪਹੁੰਚੋ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ऑफिशियल ਚੈਨਲ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰਿਓ, ਭੁੱਲਿਓ ਨਾ। 18 ਤਰੀਕ ਨੂੰ 7 ਵਜੇ ਤੱਕ ਸਭ ਨੇ ਸ਼ਾਮੀ ਪਹੁੰਚ ਜਾਣਾ। ਲੰਗਰ ਪ੍ਰਸ਼ਾਦ ਛਕ ਕੇ ਸਾਰੀ ਰਾਤ ਆਪਣੀਆਂ ਆਪਣੀਆਂ ਅਰਜ਼ੀਆਂ ਲਾਉਣੀਆਂ ਨੇ ਬਾਪੂ ਦੇ ਚਰਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ, 4 ਮਾਰਚ ਦਿਨ ਸ਼ਨੀਵਾਰ ਰਾਤ ਨੂੰ 8 ਤੋਂ 10 ਵਜੇ ਤੱਕ, 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਇਹ 2 ਵਿਸ਼ੇਸ਼ ਸਮਾਗਮ ਦਾਸਾਂ ਵੱਲੋਂ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸੰਤਾ ਕਰੂਜ਼, ਮੁੰਬਈ ਵਿਖੇ ਰੱਖੇ ਗਏ ਨੇ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਤੁਸੀਂ ਰੋਜ਼ ਪਿਆਰ ਵਿੱਚ 3 ਤੋਂ 4 ਔਰ ਰਾਤੀ 10 ਤੋਂ 11 ਜੁੜਦੇ ਹੋ ਨਾ PTC ਸਿਮਰਨ ਦੇ ਮਾਧਿਅਮ ਰਾਹੀਂ, ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਦੋਨੋਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨੀ ਹੀ ਭਰਨੀ। ਔਰ ਇਹ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਰਾਤ ਨੂੰ ਅਸੀਂ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨੀਆਂ ਨੇ, ਗੁਰਮਤਿ ਸਮਾਗਮ ਦੇ ਵਿੱਚ ਜੁੜਨਾ ਹੈ, ਉੱਥੇ 5 ਤਰੀਕ ਅੰਮ੍ਰਿਤ ਵੇਲੇ ਐਤਵਾਰ ਜਿਹੜਾ ਵਿਸ਼ੇਸ਼ ਸਮਾਗਮ ਰੱਖਿਆ ਗਿਆ ਨਾ 3:30 ਤੋਂ 5 ਵਜੇ, ਉਹਦੇ ਵਿੱਚ ਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਛੁੱਟੀ ਹੈ ਹੀ ਨਹੀਂ ਨਾ। ਅੰਮ੍ਰਿਤ ਵੇਲਾ ਆ ਕੇ ਸੰਭਾਲਿਓ। ਇੱਕ ਦਿਨ ਦਾ ਸੰਭਾਲਿਆ ਹੋਇਆ ਅੰਮ੍ਰਿਤ ਵੇਲਾ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਾਡੇ ਪਾਪਾਂ ਦੇ ਬੰਧਨ ਕੱਟੇ ਜਾਣੇ ਨੇ। ਪਤਾ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਡੀ ਝੋਲੀ 'ਚ ਪਾ ਦੇਣੀਆਂ ਨੇ। ਇੱਕ ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲਿਓ, ਪਤਾ ਨਹੀਂ ਉਸ ਅੰਮ੍ਰਿਤ ਵੇਲੇ ਦੀ ਬਦੌਲਤ ਸਾਡੇ ਕਿੰਨੇ ਕੁ ਰੁਕੇ ਹੋਏ ਕਾਰਜ ਚੱਲ ਪੈਣੇ ਨੇ। ਇਹ ਮੇਰੀ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਸਾਈਂ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ 250 ਸਿੰਘ ਸ਼ਹੀਦ ਕਰਾਉਣਾ ਮਨਜ਼ੂਰ ਕਰ ਲਿਆ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਜਿੰਨੀ ਵੀ ਮੁੰਬਈ ਦੀ ਸੰਗਤ ਹੈ ਔਰ ਜਿੰਨੇ ਵੀ ਮੁੰਬਈ ਦੇ ਨੇੜੇ ਦੇ ਇਲਾਕੇ ਨੇ ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਨਾ, ਬੇਨਤੀ ਹੈ, ਰਾਤ ਦਾ ਦੀਵਾਨ ਜਿਹੜਾ 8 ਤੋਂ 10 ਹੋਣਾ 4 ਤਰੀਕ ਨੂੰ 7 ਵਜੇ ਹੀ ਸਭ ਨੇ ਪਹੁੰਚ ਜਾਣਾ। ਜੋ ਦੂਰੋਂ ਆਉਣ ਵਾਲੇ ਹੋਣਗੇ, TV ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲੈਣਾ। ਤੁਹਾਡੀ ਰਿਹਾਇਸ਼ ਦਾ ਵੀ ਯੋਗ ਪ੍ਰਬੰਧਕਾਂ ਵੱਲੋਂ ਹੋ ਜਾਏਗਾ। ਤੇ ਅੰਮ੍ਰਿਤ ਵੇਲਾ 3:30 ਤੋਂ 5 ਵਜੇ ਤੱਕ, ਜੋ 5 ਤਰੀਕ ਨੂੰ ਸਾਰਿਆਂ ਨੇ ਇਹ ਦੋਵੇਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਭੁੱਲਿਓ ਨਾ ਜੀ। 4 ਮਾਰਚ ਰਾਤੀ 8 ਤੋਂ 10 ਔਰ 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸੰਤਾ ਕਰੂਜ਼, ਮੁੰਬਈ ਵਿਖੇ ਸਾਰੇ ਪਰਿਵਾਰਕ ਮੈਂਬਰਾਂ ਨੇ ਹੁਮਾ ਕੇ ਵਹੀਨਾ ਕੱਤ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇਸੇ ਸਥਾਨ 'ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਪੜ੍ਹਾਈ ਵੀ ਔਰ ਗੁਰਮਤਿ ਦੀ ਪੜ੍ਹਾਈ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਪਾਣੀ ਛਕ ਰਹੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ ਹੈ, ਸਿਰ ਦੇ ਉੱਤੇ ਛੱਤ ਵੀ ਨਹੀਂ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਤੁਹਾਡੇ ਦਿੱਤੇ ਦਸਵੰਧ ਦੇ ਵਿੱਚੋਂ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ। ਔਰ ਜਿਹੜੀ ਮੈਂ ਹੁਣ ਵਿਸ਼ੇਸ਼ ਕਰਕੇ ਬੇਨਤੀ ਕਰਨ ਲੱਗਾ, ਇਹ ਧਿਆਨ ਨਾਲ ਸੁਣਿਓ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜੋ ਕਿ ਗਰਾਊਂਡ ਫਲੋਰ ਦੇ ਉੱਤੇ ਚੱਲ ਰਿਹਾ ਮਹਾਰਾਜ ਜੀ ਦੀ ਮਿਹਰ ਦਾ ਸਦਕਾ, ਜਿਹਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਜਿੰਨੇ ਨੇ ਉਹ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਮਹਾਰਾਜ ਨੇ ਤਰਸ ਕੀਤਾ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ
ਹਸਪਤਾਲ ਦੀ ਪਹਿਲੀ ਮੰਜ਼ਿਲ ਦੀ ਵੀ ਓਪਨਿੰਗ ਜੋ 27 ਜਨਵਰੀ ਨੂੰ ਹੋਈ ਹੈ। ਉਸ ਜਗ੍ਹਾ ਦੇ ਉੱਤੇ ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ, ਅਲਟਰਾਸਾਊਂਡ, ਫਿਜ਼ੀਓਥੈਰੇਪੀ, ਇਹ ਸਾਰੇ ਕਾਰਜ ਸ਼ੁਰੂ ਹੋਣ ਜਾ ਰਹੇ ਨੇ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇੱਥੇ ਡੈਂਟਲ ਚੇਅਰਸ ਲੱਗਣੀਆਂ ਨੇ 4। ਇੱਕ ਚੇਅਰ ਸਾਡੇ ਕੋਲ ਆ ਚੁੱਕੀ ਹੈ, 3 ਚੇਅਰਸ ਚਾਹੀਦੀਆਂ ਨੇ। 2.5 ਲੱਖ ਰੁਪਏ ਦੀ ਇੱਕ ਉਹ ਚੇਅਰ ਹੈ। ਜਿਹੜਾ ਆਈਸ ਦਾ ਵਿਭਾਗ, ਅੱਖਾਂ ਦਾ ਸਾਰਾ ਇਹ ਸਿਸਟਮ ਲੱਗਣਾ ਹੈ, ਤਕਰੀਬਨ 70 ਤੋਂ 80 ਲੱਖ ਰੁਪਏ ਦੇ ਵਿੱਚ ਇਹਦਾ ਖਰਚਾ ਹੈ। ਇਸ ਤੋਂ ਇਲਾਵਾ ਜੋ ਉੱਥੇ ਲਿਫਟ ਲੱਗਣੀ ਹੈ, ਤਕਰੀਬਨ 13 ਕੁ ਲੱਖ ਦੀ ਉਹ ਲਿਫਟ ਹੈ। ਹੋਰ ਵੀ ਕਈ ਕਾਰਜ ਨੇ। ਅਲਟਰਾਸਾਊਂਡ ਦੀ ਜਿਹੜੀ ਮਸ਼ੀਨ ਹੈ ਉਹਦੀ ਸੇਵਾ ਜੋ ਸੰਗਤ ਵੱਲੋਂ ਹੋ ਗਈ ਹੈ। ਅਸੀਂ ਡਾਕਟਰ ਦੀ ਵੇਟ ਕਰ ਰਹੇ ਹਾਂ ਕਿ ਪਹਿਲੇ ਡਾਕਟਰ ਰੱਖਿਆ ਜਾਂਦਾ, ਉਸ ਤੋਂ ਬਾਅਦ ਫਿਰ ਅਲਟਰਾਸਾਊਂਡ ਦੀ ਮਸ਼ੀਨ ਆਉਂਦੀ ਹੈ। ਇਹ ਮੇਰੀ ਬੇਨਤੀ ਹੈ ਕਿ ਜਿੰਨੇ ਪ੍ਰੇਮੀ ਤੁਸੀਂ ਪਿਆਰ ਨਾਲ ਸੁਣਦੇ ਹੋ ਨਾ, ਆਪਣੇ ਆਪਣੇ ਦਸਵੰਧ ਵਿੱਚੋਂ ਪਿਆਰਿਓ, ਜੇ ਕੋਈ ਇੱਕ ਡੈਂਟਲ ਚੇਅਰ ਦੀ ਸੇਵਾ ਕਰਨੀ ਚਾਹਵੇ ਉਹ ਕਰ ਸਕਦਾ ਹੈ। ਜੋ ਅੱਖਾਂ ਦਾ ਸਾਰਾ ਇਹ ਸੈਟਅਪ ਲੱਗਣਾ ਹੈ 70-80 ਲੱਖ ਦੇ ਕਰੀਬ, ਉਹਦੇ ਵਿੱਚ ਕੋਈ ਆਪਣਾ ਯੋਗਦਾਨ ਪਾਉਣਾ ਚਾਹਵੇ ਪਾ ਸਕਦਾ ਹੈ। ਲਿਫਟ ਦੀ ਕੋਈ ਸੇਵਾ ਆਪਣੀ ਝੋਲੀ 'ਚ ਪਾਉਣੀ ਚਾਹੇ ਪਵਾ ਸਕਦਾ ਹੈ। ਕਈ ਤੇ ਪ੍ਰੇਮੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਦਸਵੰਧ ਪਿਆ ਉਹ ਸੇਵਾ ਕਰ ਸਕਦੇ, ਪਰ ਕਈ ਇਹੋ ਜਿਹੇ ਨੇ ਜਿਹੜੇ ਇਹ ਸੋਚ ਕੇ ਹੈਰਾਨ ਹੋ ਜਾਂਦੇ ਕਿ ਅਸੀਂ 2.5 ਲੱਖ ਕਿੱਥੋਂ ਕੱਢਾਂਗੇ, ਸਾਡਾ ਤੇ ਇੰਨਾ ਸਿਸਟਮ ਨਹੀਂ। ਪਿਆਰਿਓ, ਮੇਰੀ ਸਿਨੇਮਰ ਬੇਨਤੀ ਹੈ, 2.5 ਲੱਖ ਨਹੀਂ ਕੱਢ ਸਕਦੇ। ਗੁਰੂ ਸਾਹਿਬ ਨੇ ਵਿੱਤ ਦਿੱਤੀ ਹੈ, 13,000 ਕਈ ਕੱਢ ਸਕਦੇ ਨੇ। 13,000 ਨਹੀਂ ਕਈ ਕੱਢ ਸਕਦੇ ਪਿਆਰਿਓ, ਕਈ 5,000 ਕੱਢ ਸਕਦੇ ਨੇ। ਜੇ 5,000 ਨਹੀਂ ਕੱਢ ਸਕਦੇ, ਕਈ 2,000 ਕੱਢ ਸਕਦੇ ਨੇ, 500 ਦੀ ਸੇਵਾ ਕਰ ਸਕਦੇ ਨੇ। ਇਹ ਮੇਰੀ ਬੇਨਤੀ, ਤੁਹਾਡੇ ਕਿਨਕੇ ਕਿਨਕੇ ਨਾਲ ਹੀ, ਤੁਹਾਡੀ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਬਣ ਜਾਣਾ। ਸਾਰੇ ਮੈਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਦਸਵੰਧ ਵਿੱਚੋਂ ਜੋ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀਆਂ ਨੇ, ਇਹਨਾਂ ਵਿੱਚ ਆਪਣਾ ਆਪਣਾ ਦਸਵੰਧ ਪਾਉਣ ਦੀ ਕਿਰਪਾਲਤਾ ਕਰੋ ਔਰ 2-3 ਮਹੀਨੇ ਲਗਾਤਾਰ ਇਹ ਪੂਰਾ ਜ਼ੋਰ ਲਾ ਦਿਓ, ਕਿਉਂਕਿ ਇਹ ਵੀ ਕਾਰਜ ਨੇ। ਤੇ ਜਿਹੜਾ ਬਟਾਲਾ ਰੋਡ ਦੇ ਉੱਤੇ ਅੱਡਾ ਗੋਪਾਲਪੁਰਾ ਨਵੀਂ ਜਗ੍ਹਾ ਲਈ ਹੈ, ਸਭ ਨੂੰ ਪਤਾ ਹੈ, ਜਿੱਥੇ ਸਕੂਲ ਤੇ ਹਸਪਤਾਲ ਬਣਨਾ ਹੈ। ਉਹ ਜਗ੍ਹਾ ਦੀ ਰਜਿਸਟਰੀ ਪਹਿਲੇ ਮਾਰਚ ਦੇ ਮਹੀਨੇ ਸੀ, ਅਸੀਂ ਉਹਨਾਂ ਕੋਲੋਂ ਥੋੜ੍ਹਾ ਸਮਾਂ ਲੈ ਲਿਆ। 20 ਅਪ੍ਰੈਲ ਨੂੰ ਉਹਦੀ ਰਜਿਸਟਰੀ ਹੋਣੀ। 2500 ਰੁਪਏ ਇੱਕ ਗੱਜ ਦੀ ਉਹ ਵੀ ਸੇਵਾ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ ਪਿਆਰਿਓ, ਬਾਕੀ ਥਾਵਾਂ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਥਾਵਾਂ ਦੀਆਂ ਜਿਹੜੀਆਂ ਤੁਹਾਡੀਆਂ ਚੀਜ਼ਾਂ ਨੇ ਉਹਨਾਂ ਨੂੰ ਸੰਕੋਚ ਕੇ ਆਪ ਜੀ 3-4 ਮਹੀਨੇ ਇਹ ਪੂਰਾ ਜ਼ੋਰ ਲਾ ਦਿਓ, ਤਾਂ ਜੋ ਇਹ ਹਸਪਤਾਲ ਦੇ ਵਿੱਚ ਨਵੀਆਂ ਸੇਵਾਵਾਂ ਵੀ ਸ਼ੁਰੂ ਹੋ ਸਕਣ ਔਰ ਬਟਾਲਾ ਰੋਡ ਵਾਲੀ ਜਗ੍ਹਾ ਜੋ ਉਹਦੀ ਰਜਿਸਟਰੀ ਵੀ ਹੋ ਸਕੇ। ਅਕਾਊਂਟ ਡਿਟੇਲ ਟੀਵੀ ਸਕਰੀਨ ਤੇ ਚੱਲਦੀਆਂ ਨੇ। ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਤੁਸੀਂ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਅਸੀਂ ਇੰਨੀ ਸੇਵਾ ਪਾਈ ਹੈ, ਤਾਂ ਜੋ ਰਸੀਦ ਤੁਹਾਡੇ ਤੱਕ ਪਹੁੰਚ ਸਕੇ। ਇਹ ਮੇਰੀ ਬੇਨਤੀ ਹੈ। ਇਹਦੇ ਵਿੱਚ ਕੋਈ ਪ੍ਰਗਟ ਵਾਲੀ ਗੱਲ ਨਹੀਂ ਹੁੰਦੀ। ਕਈ ਕਹਿੰਦੇ ਜੀ ਅਸੀਂ ਆਪਣਾ ਨਾਮ ਗੁਪਤ ਰੱਖਣਾ ਹੁੰਦਾ ਹੈ। ਅਸੀਂ ਕਿਸੇ ਨੂੰ ਅਨਾਉਂਸ ਕਰਕੇ ਤੁਹਾਡਾ ਨਾਮ ਨਹੀਂ ਦੱਸਣਾ, ਸਾਡਾ ਹਿਸਾਬ ਸਿੱਧਾ ਰਵੇ। ਉਸ ਕਰਕੇ ਮੇਰੀ ਸਿਨੇਮਰ ਬੇਨਤੀ ਹੈ ਕਿ ਆਪਣਾ ਦਸਵੰਧ ਪਾਉਣ ਤੋਂ ਬਾਅਦ ਸਾਨੂੰ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਘਰ ਤੱਕ ਪਹੁੰਚ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ 98 150 99513 98150 89513। ਮੇਰੀ ਬੇਨਤੀ, 3-4 ਮਹੀਨੇ ਹੁਣ ਪੂਰਾ ਜ਼ੋਰ ਲਾ ਦਿਓ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਜਦੋਂ ਤੁਹਾਡੀ ਸਪੋਰਟ ਮੈਨੂੰ ਮਿਲੇਗੀ, ਫਿਰ 113 ਯੂਨਿਟ ਕੀ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।